ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਸਵੇਰ ਦਾ ਅਪਡੇਟ ਅਮਰੀਕਾ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 13 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਵੰਗੜ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਕਮਰਸ਼ੀਅਲ ਲੋਨਜ਼, ਐਗਰੀਕਲਚਰ ਲੋਨਜ਼, ਹੋਮ ਲੋਨਜ਼, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ, ਕਾਲ 4159090503। ਵੁੱਡਲੈਂਡ ਦੇ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਜਿੱਥੇ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ, ਕਾਲ 9163969085। ਅਤੇ ਫਰੈਜ਼ਨੋ ਦੇ ਵਿੱਚ ਘੋਲੀਆ ਟਰੱਕ ਡਰਾਈਵਿੰਗ ਸਕੂਲ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਬੜੇ ਵਧੀਆ ਤਰੀਕੇ ਦੇ ਨਾਲ ਦਿੰਦੇ ਨੇ। ਪੰਜਾਬ ਵਰਗਾ ਮਾਹੌਲ ਆ ਜਿੱਥੇ ਇਹ ਤੁਸੀਂ ਸਿੱਖਦੇ ਹੋ। ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਆ। 53 ਫੁੱਟੇ ਟ੍ਰੇਲਰ ਦੇ ਉੱਤੇ ਇਹ ਤੁਹਾਨੂੰ ਟਰੱਕ ਚਲਾਉਣਾ ਸਿਖਾਉਂਦੇ ਨੇ। ਇਸ ਮੌਕੇ ਇਹਨਾਂ ਦੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਆ। ਸ਼ਾਪ ਮਕੈਨਿਕ ਦੀ ਇਹਨਾਂ ਨੂੰ ਜ਼ਰੂਰਤ ਆ। ਐਡਰੈਸ 2306 ਵੈਸਟ ਡੈਨ ਰੰਕਿਊਲੋ ਡਰਾਈਵ, ਫਰੈਜ਼ਨੋ, ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਵੈਸਟ ਕੋਸਟ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਉਹਨਾਂ ਨੇ ਬਹੁਤ ਜਿਹੜਾ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸਿਚੁਏਸ਼ਨ ਇਹ ਬਣੀ ਹੋਈ ਆ ਭਈ ਓਰੇਗਨ ਦੇ ਜਿਹੜੇ ਸ਼ੈਰਿਫ ਡਿਪਟੀਜ਼ ਆ ਉਹਨਾਂ ਨੇ ਆਰਡਰ ਜਾਰੀ ਕਰ ਦਿੱਤੇ ਵੀ ਜੇ ਤੁਸੀਂ ਇਵੈਕੂਏਟ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਜਿਹੜਾ ਆ ਅਰੈਸਟ ਕਰਨਾ ਜਿਹੜਾ ਸ਼ੁਰੂ ਕਰ ਦੇਵਾਂਗੇ। ਵਾਈਲਡ ਫਾਇਰ ਦੇ ਨਾਲ ਕਹਿੰਦੇ ਭਈ ਕਈ ਘਰ ਅਤੇ ਹਜ਼ਾਰਾਂ ਹੀ ਏਕੜ ਜਿਹੜੇ ਆ ਉਹ ਸੜ ਕੇ ਸਵਾਹ ਹੋ ਗਏ ਆ। ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਜਿਹੜੀਆਂ ਆ 10 ਵੈਸਟਰਨ ਸਟੇਟਸ ਹੈਗੀਆਂ ਉਹਦੇ ਵਿੱਚੋਂ ਇਵੈਕੂਏਟ ਕੀਤਾ ਗਿਆ ਹੈਗਾ। 60 ਵਾਈਲਡ ਫਾਇਰਸ ਇਸ ਟਾਈਮ ਜਿਹੜੀਆਂ ਲੱਗੀਆਂ ਹੋਈਆਂ ਆ। ਡਰਾਈ ਟਿੰਬਰ, ਵਰਸ਼, ਅਲਾਸਕਾ ਤੋਂ ਲੈ ਕੇ ਵਾਇਓਮਿੰਗ ਤੱਕ ਜਿਹੜੀ ਆ ਇਹ ਅੱਗਾਂ ਲੱਗੀਆਂ ਹੋਈਆਂ। ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਐਰੀਜ਼ੋਨਾ, ਇਦਾਹੋ, ਮੋਂਟਾਨਾ, ਇਹਨਾਂ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਜਿਹੜੀਆਂ ਸਟੇਟਾਂ ਆ ਇਹਨਾਂ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ। ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਥੋੜ੍ਹਾ ਜਿਹਾ ਕੂਲਿੰਗ ਡਾਊਨ ਹੋਊਗੀ, ਪਰ ਸਟਿਲ ਹਜੇ ਵੀ ਲੋਕ ਜਿਹੜੇ ਮੈਡਫੋਰਡ ਓਰੇਗਨ ਆ ਉੱਥੇ ਕਾਫੀ ਘਬਰਾਏ ਹੋਏ ਆ, ਕਿਉਂਕਿ ਓਰੇਗਨ ਦੇ ਵਿੱਚ ਬੂਟਲੈਗ ਫਾਇਰ ਜਿਹੜੀ ਆ ਉਹ 316 ਸਕੁਅਰ ਮਾਈਲ ਫੈਲੀ ਹੋਈ ਹੈਗੀ ਆ। ਕਹਿੰਦੇ ਵੀ ਪੋਰਟਲੈਂਡ ਨਾਲੋਂ ਇਹ ਡਬਲ ਸਾਈਜ਼ ਬਣਦਾ ਹੈ ਜੇ ਇੰਨਾ ਏਰੀਆ ਦੇਖਿਆ ਜਾਵੇ। 2000 ਘਰ ਜਿਹੜੇ ਆ ਅੱਗ ਦੇ ਏਰੀਏ ਦੇ ਵਿੱਚ ਹੈਗੇ ਆ ਅਤੇ ਉੱਥੇ ਨੁਕਸਾਨ ਹੋ ਸਕਦਾ ਹੈਗਾ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਬਾਰਡਰ ਦੇ ਉੱਤੇ ਕੁਛ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਹੋਈਆਂ ਆ। ਇੱਕ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਗ੍ਰਿਡ ਹੈਗਾ ਆ 5500 ਮੈਗਾਵਾਟ ਇਲੈਕਟ੍ਰੀਸਿਟੀ ਦਾ, ਉਹ ਵੀ ਉਹਨਾਂ ਨੂੰ ਸ਼ਟ ਡਾਊਨ ਕਰਨਾ ਪਿਆ ਹੈਗਾ। ਅਤੇ ਨੌਰਦਰਨ ਕੈਲੀਫੋਰਨੀਆ ਦੇ ਵਿੱਚ ਲਾਈਟਨਿੰਗ ਜਿਹੜੀ ਆ ਇਹ ਇੱਕ ਵੱਡਾ ਕਾਰਨ ਬਣ ਰਹੀ ਹੈਗੀ ਆ। ਬੈਕਵੋਰਥ ਕੰਪਲੈਕਸ ਜਿਹੜਾ 26% ਦੇ ਕਰੀਬ ਹਜੇ ਕੰਟਰੋਲ 'ਚ ਆਇਆ, ਉੱਥੇ ਵੀ 3000 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਇਸੇ ਤਰ੍ਹਾਂ ਸਿਆਰਾ ਨਵਾਡਾ ਅਤੇ ਯੋਸ਼ੀਮਿਟੀ ਨੈਸ਼ਨਲ ਪਾਰਕ ਦੇ ਵਿੱਚ ਵੀ 15 ਸਕੁਅਰ ਮਾਈਲ ਦਾ ਜਿਹੜਾ ਏਰੀਆ ਆ ਉਹ ਅੱਗ ਦੀ
ਏਰੀਏ ਦੇ ਵਿੱਚ ਹੈਗਾ ਹੈ। ਜੀ ਸਥਿਤੀ ਇੰਨੀ ਭਿਆਨਕ ਜਿਹੜੀ ਇਸ ਟਾਈਮ ਬਣੀ ਪਈ ਆ। ਅੱਗ ਨੂੰ ਦੇ ਨਾਲ ਲੜਨ ਵਾਲੇ ਜਿਹੜੇ ਦਸਤੇ ਆ, ਕਹਿੰਦੇ ਪਾਣੀ ਜਦੋਂ ਉਹ ਸੁੱਟਦੇ ਨੇ ਅਤੇ ਧਰਤੀ ਤੱਕ ਪਹੁੰਚਦਿਆਂ ਉਹ ਜਿਹੜਾ ਇਵੈਪੋਰੇਟ ਹੋ ਜਾਂਦਾ ਹੈ, ਯਾਨੀ ਕਿ ਉਹ ਉੱਡ ਹੀ ਜਾਂਦਾ ਆ, ਅਤੇ ਅੱਗ ਤੋਂ ਰਾਹਤ ਦੇ ਲਈ ਬਹੁਤ ਮੁਸ਼ਕਿਲਾਂ ਜਿਹੜੀਆਂ ਆ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਅੱਜ ਰਿਕਾਰਡ ਤੋੜ ਟੈਂਪਰੇਚਰ ਡੈਥ ਵੈਲੀ ਨੈਸ਼ਨਲ ਪਾਰਕ ਜਿਹੜੀ ਹੈਗੀ ਆ ਉਸ ਦੇ ਵਿੱਚ ਕਹਿੰਦੇ ਵੀ ਹੋ ਸਕਦਾ ਹੈ 54 ਡਿਗਰੀ ਸੈਲਸੀਅਸ ਤੱਕ ਜਿਹੜਾ ਆ ਇੰਨਾ ਉੱਚਾ ਜਿਹੜਾ ਹਾਈ ਟੈਂਪਰੇਚਰ ਆ ਉਹ ਹੋਵੇਗਾ। 1913 ਦੀ ਜੁਲਾਈ ਦੇ ਵਿੱਚ ਕਹਿੰਦੇ ਆ ਵੀ ਫਰਨੈਂਸ ਕ੍ਰੀਕ ਡੈਜ਼ਰਟ ਦਾ ਏਰੀਆ, ਉਦੋਂ ਉੱਥੇ 57 ਡਿਗਰੀ ਜਿਹੜਾ ਆ ਉਹ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ। ਜਿਹੜੀ ਇਹ ਬੈਕਵਰਥ ਕੰਪਲੈਕਸ ਫਾਇਰ ਆ ਜਿਸ ਨੂੰ ਤੁਸੀਂ ਦੱਸਦੇ ਆ ਵੀ 26% ਕੀਤਾ ਆ, ਇਹ ਜਿਹੜੀਆਂ ਲਾਈਟਰਿੰਗ ਆ, ਅਸਮਾਨੀ ਬਿਜਲੀ ਡਿੱਗਣ ਦੇ ਕਰਕੇ ਜਿਹੜੀ ਇਹ ਅੱਗ ਲੱਗੀ ਸੀਗੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਹਜ਼ਾਰਾਂ ਹੀ ਏਕੜ ਦੇ ਵਿੱਚ ਇਹ ਫੈਲ ਚੁੱਕੀ ਹੋਈ ਹੈਗੀ ਆ। ਸੋ ਗਰਮਾਇਸ਼ ਇੰਨੀ ਕੁ ਜ਼ਿਆਦਾ ਆ ਵੀ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਉਸ ਦੇ ਨਾਲ ਲੜਨ ਦੇ ਵਿੱਚ ਵੀ ਮੁਸ਼ਕਿਲ ਜਿਹੜੀ ਉਹ ਆ ਰਹੀ ਹੈਗੀ ਆ। ਸੋ ਗਰਮੈਸ਼ ਵੀ ਜਿਹੜੀ ਉਹ ਜਾ ਨਹੀਂ ਰਹੀ, ਨਾਲ ਸੋਕਾ ਆ, ਨਾਲ ਅੱਗਾਂ ਆ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਕਰਨ, ਜਹਾਜ਼, ਫਾਇਰ ਫਾਈਟਰਸ ਜਿਹੜੇ ਆ ਉਹ ਵਰਤ ਰਹੇ ਆ ਤਾਂ ਜੋ ਇਹਨਾਂ ਅੱਗਾਂ ਦੇ ਉੱਤੇ ਜਲਦ ਕਾਬੂ ਜਿਹੜਾ ਆ ਉਹ ਪਾਇਆ ਜਾ ਸਕੇ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇੱਕ ਬਹੁਤ ਵੱਡਾ ਜਿਹੜਾ ਪਾਵਰ ਪਲਾਂਟ ਸੀਗਾ ਉਸ ਨੂੰ ਵੀ ਸ਼ਟ ਡਾਊਨ ਕਰਨਾ ਪਿਆ ਸੀ। ਓਰੇਗਨ ਦੇ ਵਿੱਚ ਤਾਂ ਕਹਿੰਦੇ ਇੱਥੋਂ ਤੱਕ ਸਥਿਤੀ ਬਣ ਚੁੱਕੀ ਆ ਵੀ ਜਿਹੜੀਆਂ ਟਰਾਂਸਮਿਸ਼ਨ ਲਾਈਨਸ ਆ ਉਹਨਾਂ ਦੇ ਵਿੱਚ ਸੜਨ ਦਾ ਖਦਸ਼ਾ ਜਿਹੜਾ ਇਸ ਟਾਈਮ ਬਣ ਚੁੱਕਾ ਹੋਇਆ ਆ। ਸੋ ਤੇਜ਼ ਹਵਾਵਾਂ ਦੇ ਕਰਕੇ ਜਿਹੜੇ ਅੱਗ ਬੁਝਾਊ ਦਸਤੇ ਆ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਜਿਹੜੀਆਂ ਆ ਉਹ ਆ ਰਹੀਆਂ ਆ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। ਸੋ ਆਪਾਂ ਤਾਂ ਚਲੋ ਹੁਣ ਉਮੀਦ ਕਰ ਸਕਦੇ ਹਾਂ ਵੀ ਜਲਦੀ ਇਸ ਦੇ ਉੱਤੇ ਕਾਬੂ ਜਿਹੜਾ ਉਹ ਪਵੇ, ਪਰ ਇਸ ਮੌਕੇ ਜਿੰਨੀਆਂ ਵੀ ਫੋਰੈਸਟ ਕਹਿ ਲਓ, ਚਾਹੇ ਜੋ ਮਰਜ਼ੀ ਕਹਿ ਲਓ, ਇਹ ਇੰਨੇ ਸੋਕੇ ਦੇ ਕਰਕੇ ਇਹ ਬਰੂਦ ਜਿਹੜੀਆਂ ਉਹ ਬਣੀਆਂ ਪਈਆਂ ਹੋਈਆਂ ਆ। ਅਸਮਾਨੀ ਬਿਜਲੀ ਜਾਂ ਕਿਸੇ ਦੀ ਅਣਗਹਿਲੀ ਜਾਂ ਕਿਸੇ ਦੀ ਸ਼ਰਾਰਤ ਕਰਕੇ ਜਿਹੜੀ ਆ ਇਹ ਅੱਗਾਂ ਬਹੁਤ ਜ਼ਿਆਦਾ ਫੈਲ ਸਕਦੀਆਂ। ਪਿਛਲੇ ਸਾਲ ਵੀ ਆਪਾਂ ਇਹੀ ਕੁਛ ਹੁੰਦਿਆਂ ਦੇਖਿਆ ਸੀ, ਅਤੇ ਇਸ ਸਾਲ ਦੀ ਵੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਹੋਈ ਆ। ਜੇ ਦੇਖੋ ਹਰਜੋਤ ਸਿੰਘ ਜੀ, ਇੱਦਾਂ ਦੇ ਪਾਵਰ ਪਲਾਂਟ ਬੰਦ ਇਹਨਾਂ ਨੂੰ ਕਰਨੇ ਪੈਣਗੇ ਜਾਂ ਹੋ ਰਹੇ ਆ, ਇਹਦਾ ਮਤਲਬ ਬਿਜਲੀ ਦੀ ਸਮੱਸਿਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਆ ਸਕਦੀ ਆ। ਸੋ ਆਪਾਂ ਤਾਂ ਆਪਣੇ ਜਿਹੜੇ ਸੁਣਨ ਵਾਲੇ ਆ, ਦੇਖਣ ਵਾਲੇ ਜਿਹੜੇ ਸਰੋਤੇ ਦਰਸ਼ਕ ਆ, ਉਹਨਾਂ ਨੂੰ ਇਹੀ ਬੇਨਤੀ ਉਹ ਕਰਦੇ ਆ ਵੀ ਭਾਈ ਆਪੋ ਆਪਣੀ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਜਿੰਨੀਆਂ ਚਾਹੀਦੀਆਂ ਆ ਉਨੀਆਂ ਐਟਲੀਸਟ ਲਿਆ ਕੇ ਆਪਣੇ ਕੋਲ ਰੱਖੋ, ਜਿਨ੍ਹਾਂ ਵਿੱਚ ਪਾਣੀ ਆ, ਥੋੜ੍ਹਾ ਬਹੁਤਾ ਅਜਿਹਾ ਰਾਸ਼ਨ ਜਿਹੜਾ ਹੁੰਦਾ ਆ ਵੀ ਜਿਸ ਨੂੰ ਬਗੈਰ ਤੱਤਿਆਂ ਕਿਤਿਆਂ ਜਾਂ ਜਦੋਂ ਮਰਜ਼ੀ ਜਿਹੜਾ ਉਹ ਤੁਸੀਂ ਵਰਤ ਸਕਦੇ ਹੁੰਦੇ ਆ, ਖਾ ਸਕਦੇ ਆ। ਅਤੇ ਜਿਹੜੇ ਲੋਕ ਖਾਸ ਕਰਕੇ ਅਜਿਹੇ ਉਪਕਰਨਾਂ ਦੇ ਉੱਤੇ ਵਰਤਦੇ ਨੇ ਜਿਨ੍ਹਾਂ ਦੇ ਨੂੰ ਮੈਡੀਕਲੀ ਇਸ ਚੀਜ਼ ਦੀ ਜ਼ਰੂਰਤ ਆ, ਉਹਨਾਂ ਨੂੰ ਵੀ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਵੀ ਉਸ ਦਾ ਬੈਕਅਪ ਤੁਹਾਡੇ ਕੋਲ ਕੀ ਹੋਵੇ, ਕਿਉਂਕਿ ਜਦੋਂ ਇਹ ਮੁਸ਼ਕਿਲ ਆਉਂਦੀ ਆ, ਚਾਹੇ ਇਹ ਆਪਣੇ ਵੱਲੋਂ ਅਜਿਹੀਆਂ ਚੀਜ਼ਾਂ ਦੇ ਕੈਂਪ ਵਗੈਰਾ ਖੋਲ੍ਹਦੇ ਨੇ, ਪਰ ਉਦੋਂ ਫਿਰ ਕਈ ਵਾਰੀ ਟੂ ਲੇਟ ਹੋ ਜਾਂਦਾ ਆ। ਸੋ ਆਪਣੇ ਪੱਧਰ ਦੇ ਉੱਤੇ ਵੀ ਤੁਸੀਂ ਜਿਹੜੀ ਉਹ ਜ਼ਰੂਰ ਤਿਆਰੀ ਕਰਕੇ ਰੱਖੋ। ਜੀ, ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ GOP ਜਿਹੜੀ ਰਿਪਬਲਿਕਨ ਆ ਉਹ ਬਿੱਲ ਲੈ ਕੇ ਆ ਰਹੇ ਸੀ 11 ਦੇ ਕਰੀਬ ਡਿਫਰੈਂਟ ਬਿੱਲਸ, ਜਿਹਦੇ ਵਿੱਚ ਵੋਟਿੰਗ ਰਾਈਟਸ ਨੂੰ ਲੈ ਕੇ ਹੈਗਾ ਆ ਵੀ ਕ੍ਰਿਮੀਨਲ ਚਾਰਜਸ ਹੋਊਗੇ ਜੇ ਕੋਈ ਝੂਠੀ ਵੋਟ ਪਾਉਂਦਾ ਆ। ਇਸੇ ਤਰ੍ਹਾਂ ਸੋਸ਼ਲ ਮੀਡੀਆ ਨੂੰ ਲੈ ਕੇ ਆ ਵੀ ਕਈ ਜਿਹੜੇ ਲੋਕਾਂ ਦੇ ਵਿਊ ਪੁਆਇੰਟ ਆ ਉਹਨਾਂ ਨੂੰ ਬਲੌਕ ਕੀਤਾ ਜਾਂਦਾ ਆ। ਸੋ ਉਹਨੂੰ ਦੇਖਦੇ ਹੋਏ ਜਿਹੜੇ ਡੈਮੋਕਰੇਟ ਜਿਹੜੇ ਹੈਗੇ ਆ ਟੈਕਸਸ ਸਟੇਟ ਦੇ ਲੈਜਿਸਲੇਟਰ ਜਿਹੜੇ ਹੈਗੇ ਆ ਉਹ ਉੱਥੋਂ ਚਲੇ ਗਏ, ਛੱਡ ਕੇ ਉਹ ਵਾਸ਼ਿੰਗਟਨ ਦੇ ਵਿੱਚ ਚਲੇ ਗਏ। ਉਹਨਾਂ ਨੇ ਰੀਜ਼ਨ ਇਹ ਦੱਸਿਆ ਵੀ ਤਾਂ ਕਿ ਜਿਹੜਾ ਆ ਕੋਰਮ ਪੂਰਾ ਨਾ ਹੋ ਸਕੇ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਬਿੱਲ ਆ GOP ਵਾਲੇ ਲੈ ਕੇ ਆ ਰਹੇ ਆ ਉਹ ਪਾਸ ਨਾ ਹੋ ਸਕੇ। ਇਸ ਤੋਂ ਪਹਿਲਾਂ ਸਨ 2003 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਜਾਰਜ W ਬੁਸ਼ ਸੀਗੇ, ਉਸ ਟਾਈਮ ਉੱਥੇ ਦੇ ਗਵਰਨਰ ਸੀਗੇ, ਉਸ ਟਾਈਮ ਦੇ ਵਿੱਚ ਵੀ ਜਿਹੜੇ 11 ਦੇ ਕਰੀਬ ਜਿਹੜੇ ਸੈਨੇਟਰਸ ਆ ਉਹ 46 ਦਿਨਾਂ ਦੇ ਲਈ ਉੱਥੋਂ ਸਟੇਟ ਤੋਂ ਚਲੇ ਗਏ ਸੀ। ਸੋ ਉੱਥੇ ਜਿਹੜਾ ਮਾਹੌਲ ਆ ਕਾਫੀ ਗਰਮਾਇਆ ਹੋਇਆ ਟੈਕਸਸ ਸਟੇਟ ਦੇ ਵਿੱਚ। ਜੀ, ਇਹ 50 ਦੇ ਕਰੀਬ ਜਿਹੜੇ ਗਏ ਨੇ ਡੈਮੋਕਰੇਟ ਜਿਹੜੇ ਉੱਥੋਂ ਦੇ ਅਸੈਂਬਲੀ
ਮੈਂਬਰ ਆ ਲਾ ਮੇਕਰਸ ਆ, ਉਹ ਅੱਜ ਕਹਿੰਦੇ ਵੀ ਉੱਥੇ ਜਾ ਕੇ ਜਿਹੜੇ ਚੱਕ ਸ਼ੂਮਰ ਆ ਸੈਨੇਟ ਮੈਜੋਰਟੀ ਲੀਡਰ ਡੈਮੋਕ੍ਰੇਟ ਦੇ ਆ, ਉਹਨਾਂ ਨੂੰ ਜਿਹੜਾ ਉਹ ਮਿਲਣਗੇ। ਉੱਧਰ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਇਹ ਵੀ ਉਹਨਾਂ ਨੂੰ ਧਮਕੀ ਦਿੱਤੀ ਆ, ਵਾਪਸ ਆਉਂਦੇ ਤੁਹਾਨੂੰ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕਦਾ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਵਾਪਸੀ ਦੇ ਉੱਤੇ ਅਤੇ ਫਿਰ ਬਾਅਦ ਦੇ ਵਿੱਚ ਉਸ ਬਿੱਲ ਦੇ ਉੱਤੇ ਵੋਟ ਜਿਹੜੀ ਉਹ ਪਵਾਈ ਜਾ ਸਕਦੀ ਆ। ਜਿਹੜੇ ਡੈਮੋਕ੍ਰੇਟ ਲਾ ਮੇਕਰਸ ਆ ਉਹ ਕਹਿ ਰਹੇ ਆ ਵੀ ਅਸੀਂ 140 ਦਿਨਾਂ ਦੇ ਸੈਸ਼ਨ ਦੇ ਵਿੱਚ ਇਸ ਚੀਜ਼ ਦੇ ਨਾਲ ਗੱਲਬਾਤ ਇਹਨਾਂ ਦੇ ਨਾਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਪਰ ਇਹ ਜਿਹੜੇ ਆਪਣੀ ਗੱਲ ਤੋਂ ਟੱਸ ਤੋਂ ਮਸ ਨਹੀਂ ਹੋ ਰਹੇ, ਸੋ ਹਾਰ ਕੇ ਸਾਨੂੰ ਇਹ ਕਦਮ ਜਿਹੜਾ ਉਹ ਚੱਕਣਾ ਪਿਆ ਹੈਗਾ ਆ। ਸੋ ਇਹ ਹੁਣ ਪਤਾ ਨਹੀਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਆ, ਪਰ ਇੱਥੋਂ ਇੱਕ ਚੀਜ਼ ਜਿਹੜੀ ਸਪਸ਼ਟ ਹੁੰਦੀ ਜਾ ਰਹੀ ਆ ਵੀ ਕੋਈ ਵੀ ਜਣਾ ਇੱਕ ਦੂਜੇ ਦੇ ਨਾਲ ਜਿਹੜਾ ਮਿਲ ਕੇ ਕੰਮ ਕਰਕੇ ਜਿਹੜਾ ਆ ਉਹ ਲੱਗਦਾ ਵੀ ਰਾਜੀ ਨਹੀਂ ਹੈ, ਚਾਹੇ ਉਹ ਡੈਮੋਕ੍ਰੇਟ ਆ ਅਤੇ ਚਾਹੇ ਉਹ ਰਿਪਬਲਿਕਨ ਆ। ਹਰ ਇੱਕ ਜਾਣੇ ਆਪੋ ਆਪਣੀ ਲਾਈਨ ਦੇ ਉੱਤੇ ਜਿਹੜੇ ਉਹ ਵਜਦ ਨਜ਼ਰ ਜਿਹੜੇ ਉਹ ਆ ਰਹੇ ਨੇ, ਅਤੇ ਇਵੈਂਚੁਅਲੀ ਲੋਕਾਂ ਨੂੰ ਹੀ ਜਿਹੜਾ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈਣਾ ਆ। ਜਿਹੜੇ ਵੋਟਿੰਗ ਰਾਈਟ ਐਕਟਿਵਿਸਟ ਆ ਉਹ ਇਹਨਾਂ ਦੀ ਗੱਲ ਦੀ ਪ੍ਰੋੜਤਾ ਕਰ ਰਹੇ ਆ, ਪਰ ਦੂਜੇ ਪਾਸਿਓਂ ਉਹਨਾਂ ਨੂੰ ਲੋਕ ਜਿਹੜੇ ਆ ਉਹ ਕਹਿ ਲਓ ਵੀ ਗਾਲਾਂ ਦੇ ਰਹੇ ਆ, ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਰਹੇ ਆ ਵੀ ਤੁਹਾਨੂੰ ਜਿਹੜਾ ਆ ਉਹ ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਕਾਫੀ ਕੁਛ, ਕਿਉਂਕਿ ਇਹ ਇੱਕ ਕਹਿ ਲਓ ਵੀ ਦਿਲ ਦੀ ਜਾਂ ਮਨ ਦੀ ਜਾਂ ਹਾਰਟ ਬੀਟ ਆਫ ਡੈਮੋਕ੍ਰੇਸੀ ਆ ਵੋਟਿੰਗ। ਸੋ ਵੋਟਿੰਗ ਤੋਂ ਬਗੈਰ ਕੋਈ ਨਾ ਜਿੱਤਦਾ ਨਾ ਹਾਰਦਾ ਆ। ਵੋਟਿੰਗ ਕੌਣ ਕਰ ਸਕਦਾ, ਕਿੱਦਾਂ ਹੋ ਸਕਦਾ ਆ, ਇਸ ਨੂੰ ਲੈ ਕੇ ਜਿਹੜੇ ਆ ਹੁਣ ਕਾਫੀ ਜਿਹੜਾ ਰੌਲਾ ਰੱਪਾ ਆ ਉਹ ਪੈ ਰਿਹਾ, ਕਿਉਂਕਿ ਪਿਛਲੇ ਜਿਹੜੇ ਸਾਬਕਾ ਪ੍ਰਸ਼ਾਸਨ ਦੇ ਸਾਡੇ ਰਾਸ਼ਟਰਪਤੀ ਸੀਗੇ ਟਰੰਪ, ਉਹਨਾਂ ਨੇ ਬਹੁਤ ਝੂਠ ਬੋਲਿਆ ਵੀ ਇਲੈਕਸ਼ਨ ਉਹਨਾਂ ਤੋਂ ਜਿਹੜੀ ਆ ਖੋਹ ਲਈ ਗਈ ਆ ਜੀ, ਚੋਰੀ ਕਰ ਲਈ ਗਈ ਆ, ਸੋ ਸਟੋਲਨ ਕਰ ਲਈ ਗਈ ਆ। ਅਤੇ ਉਸ ਨੂੰ ਦੇਖਦੇ ਹੋਏ ਉਹਨਾਂ ਦੀ ਹੀ ਹੁਣ ਪਾਰਟੀ ਵਾਲੇ ਜਿਹੜੇ ਵੱਖ-ਵੱਖ ਜਿੱਥੇ ਉਹਨਾਂ ਦੀ ਮੈਜੋਰਟੀਜ਼ ਹੈਗੀਆਂ ਉੱਥੇ ਹੋਰ ਜ਼ਿਆਦਾ ਰਿਸਟ੍ਰਿਕਟਿਵ ਵੋਟਿੰਗ ਰਾਈਟਸ ਜਿਹੜੇ ਆ ਉਹ ਲੈ ਕੇ ਆ ਰਹੇ ਹੈਗੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ, ਪਰ ਅਮਰੀਕਾ ਦੀ ਡਿਵੀਜ਼ਨ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਕਿਊਬਾ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਫਲੋਰੀਡਾ ਸਟੇਟ ਦੇ ਵਿੱਚ ਪੂਰੀ ਜਿਹੜੇ ਕਿਊਬਨਸ ਹੈਗੇ ਆ, ਸਾਰਿਆਂ ਨੂੰ ਪਤਾ ਹੈ ਵੀ ਫਲੋਰੀਡਾ ਸਟੇਟ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਪੂਰੀ ਤਰ੍ਹਾਂ ਡਿਸਟਰਪਸ਼ਨ ਉੱਥੇ ਕੀਤੀ ਹੈਗੀ ਆ, ਅਤੇ ਕਿਊਬਾ ਦੇ ਵਿੱਚ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ ਦਾ ਪੂਰਾ ਸਾਥ ਦਿੱਤਾ ਹੈਗਾ। ਜਿਹੜੇ ਡੈਮੋਨਸਟ੍ਰੇਟਰ ਸੀਗੇ USA ਦੇ ਵਿੱਚ, ਉਹਨਾਂ ਨੇ ਇਹ ਕਿਹਾ ਆ ਵੀ UN ਨੂੰ ਇੰਟਰਵੀਨ ਕਰਨਾ ਚਾਹੀਦਾ ਆ। ਜਿੰਨਾ ਅਸੀਂ ਲੇਟ ਕਰ ਰਹੇ ਹੈਗੇ ਆ ਉਨੇ ਜ਼ਿਆਦਾ ਜਿਹੜੇ ਲੋਕ ਮਰਨਗੇ। ਦੂਸਰੇ ਪਾਸੇ ਜਿਹੜੇ ਕਿਊਬਾ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਿਊਬਨਸ ਅਤੇ ਪਲੱਸ ਅਮਰੀਕਾ ਦੀ ਸਰਕਾਰ, ਜਿਹੜੇ ਕਿਊਬਨਸ USA 'ਚ ਰਹਿੰਦੇ ਆ, ਉਹ ਸੋਸ਼ਲ ਮੀਡੀਆ ਦੇ ਰਾਹੀਂ ਗਲਤ ਖਬਰਾਂ ਜਿਹੜੀਆਂ ਫੈਲਾ ਰਹੇ ਹੈਗੇ ਆ, ਇਸ ਕਰਕੇ ਉਹਨਾਂ ਨੇ ਇੰਟਰਨੈਟ ਵੀ ਜਿਹੜਾ ਆ ਬੰਦ ਕਰ ਦਿੱਤਾ ਹੈਗਾ ਕਿਊਬਾ ਦੇ ਵਿੱਚ। 60 ਸਾਲਾਂ ਤੋਂ ਕਮਿਊਨਿਜ਼ਮ, ਕਰੂਅਲਟੀ, ਓਪਰੇਸ਼ਨ ਉੱਥੇ ਚੱਲ ਰਿਹਾ ਹੈਗਾ। ਸੋ ਇਸ ਕਰਕੇ ਹੁਣ ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ, ਖਾਣ ਪੀਣ ਲਈ ਕੁਛ ਨਹੀਂ ਮਿਲ ਰਿਹਾ, ਉਹਦੇ ਕਰਕੇ ਲੋਕ ਹੁਣ ਇੰਨੇ ਜਿਹੜੇ ਆ ਪ੍ਰੋਟੈਸਟ ਕਰਨ ਲੱਗ ਪਏ ਜ਼ੋਰ ਦੇ ਨਾਲ ਵੀ ਕੁਛ ਹੁੰਦਾ ਜਾਵੇ, ਚਾਹੇ ਸਾਨੂੰ ਅਤੇ ਅਸੀਂ ਇਹ ਜਿਹੜਾ ਤਖਤਾ ਆ ਉਹ ਪਲਟਣਾ ਹੈਗਾ ਆ। US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕੱਲ੍ਹ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਿਊਬਨ ਪ੍ਰੋਟੈਸਟਰਸ ਹੈਗੇ ਆ, ਉਹਨਾਂ ਦੇ ਬੇਸਿਕ ਰਾਈਟਸ ਜਿਹੜੇ ਆ ਉਹ ਪੂਰੇ ਉਸੇ ਤਰ੍ਹਾਂ ਰੱਖੇ ਜਾਣ, ਕਿਸੇ ਦੇ ਉੱਤੇ ਕੋਈ ਜਿਹੜਾ ਜ਼ੁਲਮ ਨਾ ਕੀਤਾ ਜਾਵੇ। ਸੋ ਇਹ ਤਾਂ ਕਹਿ ਸਕਦੇ, ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਰਾਜਕਰਮਵੀਰ ਸਿੰਘ ਜੀ ਇੰਡੀਆ 'ਚ ਕੋਈ ਪ੍ਰੋਟੈਸਟ ਹੁੰਦਾ, ਬਾਹਰ ਦੇ ਜਿਹੜੇ ਆਪਣੇ ਪੰਜਾਬੀ ਜਾਂ ਸਿੱਖ ਭਰਾ ਆ ਪੂਰੇ ਜ਼ੋਰ ਸ਼ੋਰ ਨਾਲ ਪ੍ਰੋਟੈਸਟ ਕਰਦੇ ਆ, ਤਾਂ ਕਈ ਇੰਡੀਆ ਵਾਲੇ ਹੀ ਤੜਫਦੇ ਰਹਿੰਦੇ ਹੈਗੇ ਆ ਵੀ ਇਹ ਕਾਹਤੇ ਕਰਦੇ ਆ। ਦੇਖੋ ਵੱਖ-ਵੱਖ ਮੁਲਕਾਂ 'ਚ ਜਿੱਥੇ ਕਿਤੇ ਵੀ ਧੱਕਾ ਹੁੰਦਾ, ਜਦੋਂ ਉੱਥੇ ਦੇ ਲੋਕ USA 'ਚ ਰਹਿੰਦੇ ਆ, ਉਹ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਹੈਗੇ ਆ। ਜੀ ਬਿਲਕੁਲ, ਕਿਊਬਾ ਵਾਲੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਇਸ ਓਪਰੈਸਿਵ ਸਰਕਾਰ ਦਾ ਜਿਹੜਾ ਆ ਉਹ ਸ਼ਿਕਾਰ ਹੈਗੇ ਨੇ, ਅਤੇ ਪ੍ਰੋਟੈਸਟ ਪਹਿਲੋਂ ਵੀ ਹੁੰਦੇ ਸੀਗੇ, ਬਹੁਤ ਘੱਟ ਕਹਿ ਲਓ ਗਿਣਤੀ ਸੀਗੀ, ਪਰ ਹੁਣ ਲੋਕ ਕੀ ਕਹਿ ਰਹੇ ਆ ਵੀ ਸਿਰ ਤੋਂ ਪਾਣੀ ਜਿਹੜਾ ਉਹ ਲੰਘ ਗਿਆ, ਹੁਣ ਬੱਸ ਸਾਡੀ ਹੋ ਗਈ ਆ। ਸੋ ਹੁਣ ਸੜਕਾਂ ਦੇ ਉੱਤੇ ਜਿਹੜੇ ਉਤਰ ਆਏ ਆ, ਅਤੇ ਕਾਫੀ ਜਿਹੜੇ ਹਿੱਸਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਸਾਥ ਮਿਲ ਰਿਹਾ। ਇੱਥੋਂ ਤੱਕ ਵੀ ਆਪਣੇ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਵੀ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਲੋਕਾਂ ਦਾ ਜਿਹੜਾ ਉਹ ਸਾਥ ਦਿੱਤਾ ਆ ਵੀ ਟਾਈਮ ਫਾਰ ਚੇਂਜ ਜਿਹੜਾ ਉੱਥੇ ਉਹ ਹੈਗਾ ਆ, ਰਜੀਮ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਹੋਣਾ ਚਾਹੀਦਾ ਆ। ਉੱਧਰ ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਉਹ ਕਹਿੰਦੇ ਆ ਵੀ ਵੋਟਿੰਗ ਰਾਈਟਸ ਨੂੰ ਲੈ ਕੇ ਫਿਲਾਡੈਲਫੀਆ ਦੇ ਵਿੱਚ ਅੱਜ ਭਾਸ਼ਣ ਜਿਹੜਾ ਆ ਉਹ ਕੁਛ ਨਾ ਕੁਛ ਦੇਣਗੇ। ਸੋ ਆਉਣ ਵਾਲੀ ਇਲੈਕਸ਼ਨ 2022 ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇਹ ਮੁੱਦਾ ਆ
ਉਹ ਬਣਨ ਜਾ ਰਿਹਾ ਹੈਗਾ ਆ। ਸੋ ਇਮੀਗ੍ਰੇਸ਼ਨ ਜਿਹੜਾ ਆਪਾਂ ਆਲਰੇਡੀ ਦੇਖਦੇ ਹਾਂ ਵੀ ਉਸ ਦੇ ਉੱਤੇ ਵੀ ਬਹੁਤ ਚਰਚਾਵਾਂ ਜਾਂ ਵਿਵਾਦ ਜਿਹੜੇ ਉਹ ਨਾਲ ਦੇ ਨਾਲ ਦੋਨੋਂ ਹੀ ਪਾਰਟੀਆਂ ਦੇ ਤਰਫੋਂ ਜਿਹੜੇ ਬਿਆਨਬਾਜ਼ੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਅਤੇ ਹੁਣ ਵੋਟਿੰਗ ਰਾਈਟਸ ਮਿਡਲ ਦੇ ਵਿੱਚ ਆ ਚੁੱਕਾ, ਸੈਂਟਰ ਦੇ ਵਿੱਚ ਆ ਚੁੱਕਾ ਆ। ਟੈਕਸਿਸ ਦੇ ਜਿਹੜੇ ਆਪਾਂ ਪਹਿਲੋਂ ਗੱਲ ਕਰਕੇ ਹਟੇ ਹਾਂ ਲਾਅ ਮੇਕਰਸ ਦਾ ਵਾਸ਼ਿੰਗਟਨ DC ਨੂੰ ਉੱਥੇ ਭੱਜ ਜਾਣਾ ਵੀ ਕੋਰਮ ਪੂਰਾ ਜਿਹੜਾ ਉਹ ਨਾ ਹੋਵੇ, ਉਸ ਚੀਜ਼ ਨੂੰ ਲੈ ਕੇ। ਅਤੇ ਹੁਣ ਅੱਜ ਜਿਹੜੇ ਰਾਸ਼ਟਰਪਤੀ ਦਾ ਜਿਹੜਾ ਭਾਸ਼ਣ ਹੋਊਗਾ ਉਹ ਦੇਖਦੇ ਹਾਂ ਕਹਿੰਦੇ ਕੀ ਆ। ਪਰ ਇਹ ਹੁਣ ਫਰੰਟ ਐਂਡ ਸੈਂਟਰ ਜਿੱਦਾਂ ਕਹਿ ਸਕਦੇ ਹਾਂ ਵੀ ਇਹ ਜਿਹੜਾ ਮੁੱਦਾ ਆ ਅਗਲੀਆਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹ ਇਸ ਟਾਈਮ ਉੱਭਰ ਕੇ ਆ ਚੁੱਕਾ ਆ। ਇਹ ਹੁਣ ਦੇਖਣਾ ਹੋਊਗਾ। ਵਾਈਟ ਹਾਊਸ ਨੇ ਇਹ ਵੀ ਹੁਣ ਨਾਲ ਦੇ ਨਾਲ ਦੇਖਣਾ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਉਹ ਆਪਣੇ ਏਜੰਡਾ ਜਿਸ ਦੇ ਵਿੱਚ ਉਹਨਾਂ ਦਾ ਇਨਫਰਾਸਟਰਕਚਰ ਦਾ ਪਲਾਨ ਆ ਜਾਂ ਹੋਰ ਜਿਹੜੇ ਕੋਈ ਬਿੱਲ ਆ ਉਹਨਾਂ ਨੂੰ ਵੀ ਨਾਲ ਲੈ ਕੇ ਦੂਜਿਆਂ ਨੂੰ ਲੈ ਕੇ ਜਿਹੜਾ ਉਹ ਅੱਗੇ ਕਿੱਦਾਂ ਚੱਲਣਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ। ਪਰ ਇਹ ਇੱਕ ਜਿਹੜੀ ਦਿਲਚਸਪ ਰਾਜਨੀਤਿਕ ਲੜਾਈ ਜਿਹੜੀ ਉਹ ਆਪਾਂ ਨੂੰ ਹੁਣ ਦੇਖਣ ਨੂੰ ਮਿਲੇਗੀ। ਅਗਲੀ ਖਬਰ ਜਿਹੜੀ ਆ ਬਾਲਟੀਮੋਰ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਸਵੇਰੇ 2 ਪੁਲਿਸ ਆਫੀਸਰ ਜਿਹੜੇ ਆ ਉਹ ਫੱਟੜ ਹੋ ਗਏ ਤੇ ਜਿਹੜਾ ਸਸਪੈਕਟ ਸੀ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਆ। ਕਹਿੰਦੇ ਵੀ ਜਿਹੜੀ ਸ਼ੂਟਿੰਗ ਆ ਸਿਕਿਉਰਿਟੀ ਸਕੁਅਰ ਮਾਲ ਜਿਹੜਾ ਆ ਉਹਦੇ ਬਾਹਰ ਵਾਪਰੀ। ਲਾ ਇਨਫੋਰਸਮੈਂਟ ਆਫੀਸਰਸ ਜਿਹੜੇ ਆ ਉਹ ਬਾਲਟੀਮੋਰ ਪੁਲਿਸ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਹੁਲ ਗੁਪਤਾ ਵੈਸਟ ਵਰਜੀਨੀਆ ਬਿਊਰੋ ਦੇ ਜਿਹੜੇ ਪਬਲਿਕ ਹੈਲਥ ਦੇ ਕਮਿਸ਼ਨਰ ਜਿਹੜੇ ਇੱਕ ਟਾਈਮ ਦੇ ਉੱਤੇ ਜਿਹੜੇ ਉਹ ਰਹੇ ਸੀਗੇ ਵੈਸਟ ਵਰਜੀਨੀਆ ਦੇ ਵਿੱਚ, ਅੱਜ ਰਾਸ਼ਟਰਪਤੀ ਬਾਈਡਨ ਨੇ ਇਹਨਾਂ ਨੂੰ ਚੁਣਿਆ ਆ ਜਿਹੜਾ ਨੈਸ਼ਨਲ ਡਰੱਗ ਜ਼ਾਰ ਜਿਹੜਾ ਆ ਉਸ ਦੇ ਹੈਲਥ ਅਫੀਸ਼ੀਅਲ ਦੇ ਜਿਹੜੇ ਆ ਉਹ ਅਹੁਦੇ ਦੇ ਲਈ। ਇਹ ਜਿਹੜੇ ਜੋ ਮੈਂਸ਼ਨ ਹੈਗੇ ਆ ਉਹਨਾਂ ਦੇ ਕਹਿੰਦੇ ਆ ਵੀ ਕਾਫੀ ਵੱਡੇ ਜਿਹੜੇ ਸਪੋਰਟਰ ਆ ਉਹ ਦੇਖੇ ਜਿਹੜੇ ਉਹ ਜਾਂਦੇ ਰਹੇ ਆ। ਜੋ ਮੈਂਸ਼ਨ ਉਹੀ ਆ ਜਿਹੜੇ ਕਿ ਡੈਮੋਕਰੇਟਸ ਦੀਆਂ ਅੱਖਾਂ ਦੇ ਵਿੱਚ, ਖਾਸ ਕਰਕੇ ਜਿਹੜੇ ਪ੍ਰੋਗਰੈਸਿਵ ਡੈਮੋਕਰੇਟ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਜਿਹੜਾ ਉਹ ਰੜਕਦੇ ਆ ਵੀ ਆਪਣੀ ਹੀ ਪਾਰਟੀ ਦੇ ਏਜੰਡਿਆਂ ਦੇ ਖਿਲਾਫ ਜਿਹੜੇ ਉਹ ਕਈ ਵਾਰੀ ਚਲੇ ਜਾਂਦੇ ਆ। ਅਤੇ ਹੁਣ ਕਹਿੰਦੇ ਆ ਵੀ ਇਹ ਜੇ ਕਨਫਰਮ ਹੋ ਜਾਂਦੇ ਆ ਸੈਨੇਟ ਦੇ ਵਿੱਚ ਤਾਂ ਇਹ ਜਿਹੜੀ ਡਰੱਗ ਪੋਲਿਸੀ ਆ ਉਸ ਦੀ ਸਟ੍ਰੈਟਜੀ ਨੂੰ ਜਿਹੜਾ ਆ ਉਸ ਦੀ ਨਿਗਰਾਨੀ ਜਿਹੜੀ ਉਹ ਕਰਨਗੇ। ਸੋ ਵੈਸਟ ਵਰਜੀਨੀਆ ਦੇ ਇਹ ਸਾਬਕਾ ਹੈਲਥ ਅਧਿਕਾਰੀ ਜਿਹੜੇ ਆ ਉਹ ਰਹੇ ਆ ਅਤੇ ਹੁਣ ਮੁਲਕ ਦੇ ਟੌਪ ਡਰੱਗ ਪੋਲਿਸੀ ਦੇ ਅਹੁਦੇ ਦੇ ਵਜੋਂ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਆ। ਜੀ ਅਗਲੀ ਖਬਰ ਡਰਾਊਟ ਦੇ ਸੰਬੰਧ ਦੇ ਵਿੱਚ ਆ, ਕਿਉਂਕਿ ਵੈਸਟ ਦੇ ਵਿੱਚ ਜਿਹੜਾ ਆ ਡਰਾਊਟ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਅਤੇ ਗੋਲਫ ਦੀਆਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਕਾਫੀ ਮੀਂਹ ਪੈ ਰਿਹਾ। ਜਿਹੜਾ ਹੂਵਰ ਡੈਮ ਹੈਗਾ ਆ ਕੋਲੋਰਾਡੋ ਰਿਵਰ ਦੇ ਉੱਤੇ ਜਿਹੜਾ ਬਣਿਆ ਹੋਇਆ ਆ ਉਹ ਕਹਿੰਦੇ ਪਈ ਉਹਦਾ ਜਿਹੜਾ ਪਾਣੀ ਦਾ ਲੈਵਲ ਆ ਬਹੁਤ ਜ਼ਿਆਦਾ ਜਿਹੜਾ ਥੱਲੇ ਚਲੇ ਗਿਆ ਹੈਗਾ। ਅਤੇ ਜੇ ਕਹਿੰਦੇ ਹੂਵਰ ਡੈਮ ਨਾ ਹੋਵੇ ਤਾਂ ਕਹਿੰਦੇ ਲਾਸ ਐਂਜਲਸ ਅਤੇ ਲਾਸ ਵੈਗਸ ਵਰਗਾ ਜਿਹੜਾ ਸ਼ਹਿਰ ਆ ਇਹਨਾਂ ਨੂੰ ਸਰਵਾਈਵ ਕਰਨਾ ਜਿਹੜਾ ਆ ਬਹੁਤ ਔਖਾ ਹੋਊਗਾ। ਜਿਹੜਾ ਹੂਵਰ ਡੈਮ ਆ ਕਹਿੰਦੇ ਵੀ 60 ਸਟੋਰੀ ਬਿਲਡਿੰਗ ਜੇ ਉਚਾਈ ਦੇਖੀ ਜਾਵੇ ਉਨਾ ਡੂੰਘਾ ਹੈਗਾ, 45 ਫੁੱਟ ਵਾਈਡ ਜਿਹੜਾ ਟੌਪ 'ਤੇ ਆ ਅਤੇ 660 ਫੁੱਟ ਵਾਈਡ ਬੋਟਮ 'ਤੇ ਆ। ਪਰ ਅੱਜ ਕੱਲ੍ਹ ਜਿਹੜੀਆਂ ਨਵੀਆਂ ਉਹਨਾਂ ਦੀ ਉੱਥੇ ਦੀਆਂ ਹੂਵਰ ਡੈਮ ਦੀਆਂ ਪਿਕਚਰਸ ਆ ਰਹੀਆਂ ਆ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਜਿਹੜਾ ਬੁਰਾ ਹਾਲ ਹੈਗਾ ਆ। ਪਿਛਲੇ ਸਾਲਾਂ ਦੇ ਮੁਤਾਬਕ ਦੇਖਿਆ ਜਾਵੇ 20% ਤੋਂ ਵੀ ਥੱਲੇ ਜਿਹੜਾ ਵਾਟਰ ਲੈਵਲ ਕਹਿੰਦੇ ਚਲਾ ਗਿਆ। 2000 ਸੰਨ ਤੋਂ ਜਿਹੜੇ ਆ ਸਾਇੰਟਿਸਟ ਆ ਇਸ ਨੂੰ ਮੋਨੀਟਰ ਕਰ ਰਹੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਊਥ ਅਫਰੀਕਾ ਦੇ ਵਿੱਚ ਜਿਹੜੀ ਇਸ ਟਾਈਮ ਰਾਈਟਿੰਗ ਜਿਹੜੀ ਉਹ ਦੇਖ ਰਹੇ ਆ, ਦੰਗੇ ਫਸਾਦ ਜਿਹੜੇ ਉਹ ਉੱਥੇ ਹੋ ਰਹੇ ਆ। ਉੱਥੇ ਕਹਿੰਦੇ ਵੀ ਇਸ ਦੰਗਿਆਂ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 45 ਜਿਹੜੀ ਉਹ ਹੋ ਗਈ ਹੈ। ਸਾਬਕਾ ਰਾਸ਼ਟਰਪਤੀ ਜੇਕਬ ਜ਼ੂਮਾ ਉਸ ਦੀ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਆ ਦੰਗਾ ਫਸਾਦ ਅਗਜਨੀ ਦੀਆਂ ਜਿਹੜੀਆਂ ਘਟਨਾਵਾਂ ਆ ਉੱਥੇ ਵਧੀਆਂ ਹੈਗੀਆਂ ਆ। ਸੋ ਗੁਆਟੈਂਗ ਅਤੇ ਕੁਆਜ਼ੂਲੂ ਨਤਾਲ ਜਿਹੜੇ ਪ੍ਰੋਵਿੰਸ ਆ ਉੱਥੇ ਜਿਹੜੇ ਬਹੁਤਾਤ ਦੇ ਵਿੱਚ ਹਿੰਸਾ ਜਿਹੜੀ ਉਹ ਦੇਖੀ ਗਈ ਹੈਗੀ ਆ। ਸੋ 15 ਮਹੀਨੇ ਦਾ ਜਿਹੜਾ ਕਹਿੰਦੇ ਵੀ ਉਸ ਨੂੰ ਕੈਦ ਬੋਲੀ ਸੀਗੀ ਜ਼ੂਮਾ ਦੇ ਉੱਤੇ, ਅਤੇ ਉਸ ਨੇ ਜਿਹੜਾ ਕੋਰਟ ਆਰਡਰ ਦੇ ਨਾਲ ਕੰਪਲਾਈ ਕਰਨ ਤੋਂ ਇਨਕਾਰ ਕੀਤਾ ਸੀਗਾ ਟੈਸਟੀਫਾਈ ਕਰਨ ਦੇ ਲਈ। ਜਿਹੜੀ ਇੱਕ ਇਨਕੁਆਇਰੀ ਜਿਹੜੀ ਆ ਉਸ ਟਾਈਮ ਦੇ ਉੱਤੇ ਚੱਲੀ ਸੀਗੀ ਜਿਹੜੀ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕਰਪਸ਼ਨ ਨੂੰ ਜਿਹੜੀ ਉਹ ਲੈ ਕੇ ਸੀ, ਜਦ ਇਹ 9 ਸਾਲ ਜਿਹੜੇ ਉੱਥੇ ਰਹੇ ਸੀਗੇ। ਸੋ ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਹਿੰਸਾ ਜਿਹੜੀ ਇਸ ਟਾਈਮ ਚੱਲ ਰਹੀ ਹੈ ਜਿਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 45 ਆ, ਅਤੇ ਇਹ ਅਜੇ ਪਤਾ ਨਹੀਂ ਵੀ ਹੋਰ ਕਿੰਨੇ ਦਿਨ ਜਿਹੜਾ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੱਲੇਗੀ।
ਜੀ। ਅਗਲੀ ਖਬਰ ਊਬਰ ਤੇ ਲਿਫਟ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਊਬਰ ਤੇ ਲਿਫਟ ਪੈਂਡੇਮਿਕ ਦਾ ਬਹਾਨਾ ਲਾ ਕੇ ਬਹੁਤ ਸਾਰੇ ਜਿਹੜੇ ਆਪਣੇ ਪੈਸੰਜਰਸ ਆ ਉਹਨਾਂ ਨੂੰ ਡਿਸਕ੍ਰਿਮੀਨੇਟ ਕਰ ਰਹੀ ਹੈਗੀ ਆ। ਕਾਲੇ ਮੂਲ ਦੇ ਤੇ LGBTQ ਦੇ ਮੂਲ ਦੇ ਜਿਹੜੇ ਪੈਸੰਜਰਸ ਆ, ਉਹਨਾਂ ਨੇ ਇਹ ਦੱਸਿਆ ਆ ਵੀ ਅਸੀਂ ਕਈ ਜਗ੍ਹਾ ਡਿਫਰੈਂਟ ਸ਼ਹਿਰਾਂ ਦੇ ਵਿੱਚ USA ਦੇ ਵਿੱਚ ਟਰਾਈ ਕੀਤੀ ਆ, ਤੇ ਜਿਹੜਾ ਉਹ ਬਹਾਨਾ ਲਾਇਆ ਜਾਂਦਾ ਆ ਵੀ ਤੁਸੀਂ ਜੀ ਮਾਸਕ ਨਹੀਂ ਪਾਇਆ, ਇਸ ਕਰਕੇ ਅਸੀਂ ਤੁਹਾਨੂੰ ਰਾਈਡ ਨਹੀਂ ਦੇ ਸਕਦੇ, ਜਦੋਂ ਕਿ ਉਹ ਉਹਨਾਂ ਦਾ ਜਿਹੜਾ ਜਾਂ ਉਹ ਕਾਲੇ ਮੂਲ ਦੇ ਸੀ ਜਾਂ ਉਹ ਜਿਸ ਤਰ੍ਹਾਂ ਮੈਂ ਦੱਸਿਆ ਆ ਗੇ ਜਾਂ ਲੈਸਬੀਅਨ ਸੀਗੇ। ਈਵਨ ਕਹਿੰਦੇ ਵੀ ਇਹ ਸਾਰਾ ਕੁਛ ਸੈਨ ਫਰਾਂਸਿਸਕੋ ਦੇ ਵਿੱਚ ਵੀ ਵਾਪਰਿਆ ਹੈਗਾ ਆ। ਹੁਣ ਲੱਗਦਾ ਆ ਵੀ ਇਹ ਕਮਿਊਨਿਟੀਜ਼ ਵੱਲੋਂ ਜਿਹੜਾ ਊਬਰ ਤੇ ਲਿਫਟ ਆ ਉਹਨਾਂ ਨੂੰ ਲਾ ਸੂਟ ਫਾਈਲ ਕੀਤਾ ਜਾ ਸਕਦਾ ਹੈ। ਜੀ। ਮਹਿੰਗਾਈ ਦੀ ਦਰ ਇੱਕ ਵਾਰੀ ਫੇਰ ਪਿਛਲੇ ਮਹੀਨੇ ਦੇ ਨਾਲੋਂ ਇਸ ਮਹੀਨੇ ਦੇ ਵਿੱਚ ਜਿਹੜੀ ਉਹ ਵਧੀ ਆ। ਆਮ ਜਿਹੜੀਆਂ ਵਰਤਣ ਜਾਣ ਵਾਲੀਆਂ ਚੀਜ਼ਾਂ, ਚਾਹੇ ਕੋਈ ਛੋਟੀ ਆ ਅਤੇ ਚਾਹੇ ਬਹੁਤ ਵੱਡੀ ਆ, ਉਹਨਾਂ ਸਾਰਿਆਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਜਿਹੜੇ ਆ ਉਹ ਦਰਜ ਕੀਤੇ ਗਏ ਆ। ਪਿਛਲੇ ਜੂਨ ਦੇ ਮਹੀਨੇ ਦੇ ਮੁਕਾਬਲੇ ਜਿਹੜੇ ਆ ਇਸ ਸਾਲ 5.4% ਜਿਹੜੇ ਆ ਉਹ ਪ੍ਰਾਈਸਿਸ ਵਧੇ ਆ। ਅਤੇ ਜੇ ਮਈ ਮਹੀਨੇ ਦੇ ਨਾਲੋਂ ਜਿਹੜਾ ਉਹ ਦੇਖਿਆ ਜਾਵੇ ਤਾਂ ਤਕਰੀਬਨ 1% 0.9% ਜਿਹੜੇ ਪ੍ਰਾਈਸਿਸ ਆ ਉਹ ਵਧੇ ਆ। ਇਹ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਅੱਜ ਜਿਹੜੇ ਇਹ ਡਾਟਾ ਆ ਉਹ ਰਿਲੀਜ਼ ਕੀਤਾ ਆ, ਉਸ ਦੇ ਵਿੱਚ ਇਹ ਚੀਜ਼ ਦੇਖੀ ਗਈ ਆ। ਜਿਹੜਾ ਫੈਡਰਲ ਰਿਜ਼ਰਵ ਆ ਅਤੇ ਵਾਈਟ ਹਾਊਸ ਇਹ ਬਾਰ-ਬਾਰ ਕਹਿ ਰਿਹਾ ਆ ਵੀ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਆ, ਉਹ ਜਿਹੜੇ ਸਪਲਾਈ ਚੇਨਸ ਆ ਉਹਨਾਂ ਨੂੰ ਰੀਕੈਲੀਬਰੇਟ ਯਾਨੀ ਕਿ ਮੁੜ ਲੀਹ 'ਤੇ ਲਿਆਉਣ ਤੱਕ ਇਸ ਤਰੀਕੇ ਦੇ ਨਾਲ ਹੋਊਗਾ। ਅਤੇ ਕਹਿੰਦੇ ਜਿੱਦਾਂ ਇਹ ਰਿਕਵਰੀ ਸਾਰੀ ਜਿਹੜੀ ਆ ਉਹ ਬਿਲਕੁਲ ਸਮੂਥ ਠੀਕ ਹੋ ਜਾਊਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰਾਈਸਿਸ ਆ ਮੁੜ ਥੱਲੇ ਨੂੰ ਆ ਜਾਣਗੇ। ਪਰ ਇਸ ਮੌਕੇ ਲੋਕਾਂ ਨੂੰ ਜਿਹੜੇ ਇਹ ਸਾਰੀਆਂ ਚੀਜ਼ਾਂ ਦਾ ਸੇਕ ਲੱਗਣਾ ਜਿਹੜਾ ਉਹ ਸ਼ੁਰੂ ਹੋ ਰਿਹਾ ਹੈਗਾ ਆ। ਹਾਂ, ਇਸ ਮੌਕੇ ਜੇ ਕਿਸੇ ਨੇ ਆਪਣੀ ਪੁਰਾਣੀ ਗੱਡੀ ਵੇਚਣੀ ਆ ਤਾਂ ਉਸ ਦੇ ਲਈ ਬਿਲਕੁਲ ਪਰਫੈਕਟ ਬੈਸਟ ਟਾਈਮ ਹੈਗਾ। ਇਸ ਤੋਂ ਪਤਾ ਨਹੀਂ ਆ ਵੀ ਹੋਰ ਵੱਧ ਜਾਵੇ ਜਾਂ ਨਾ ਜਾਵੇ, ਪਰ ਆਮ ਦੇ ਮੁਕਾਬਲੇ ਇਸ ਮੌਕੇ ਜਿਹੜੀਆਂ ਕੀਮਤਾਂ ਆ ਉਹ ਕਾਫੀ ਉੱਤੇ ਨੂੰ ਆ ਗਈਆਂ ਹੈਗੀਆਂ। ਸੋ ਕਹਿੰਦੇ ਵੀ ਜਿਹੜੇ ਯੂਜ਼ਡ ਕਾਰ ਅਤੇ ਟਰੱਕਸ ਦੀ ਜਿਹੜੀ ਆ ਉਹ ਕੀਮਤ ਆ ਉਸ ਦੇ ਵਿੱਚ 10.5% ਪਿਛਲੇ ਮਹੀਨੇ ਦੇ ਮੁਕਾਬਲੇ ਜਿਹੜਾ ਉਹ ਵਧਿਆ ਆ। ਅਤੇ ਜੇ ਪਿਛਲੇ ਸਾਲ ਦੇ ਮੁਕਾਬਲੇ ਆਪਾਂ ਗੱਲ ਕਰੀਏ ਤਾਂ 45% ਜਿਹੜੀ ਕੀਮਤਾਂ ਆ ਇਹਨਾਂ ਦੀਆਂ ਜਿਹੜੀਆਂ ਇਸ ਟਾਈਮ ਵੱਧ ਚੁੱਕੀਆਂ ਹੋਈਆਂ ਆ। ਸੋ 2023 ਤੱਕ ਇਹ ਉਮੀਦ ਕਰ ਰਹੇ ਆ ਵੀ ਜਿਹੜੀ ਮਹਿੰਗਾਈ ਇਸ ਟਾਈਮ ਜਿਹੜਾ ਕੰਮ ਤੱਤਾ ਹੋ ਰਿਹਾ ਆ, ਵੱਧ ਰਹੀ ਆ, ਉਹ ਹੌਲੀ ਹੌਲੀ ਉੱਥੇ ਮੁੜ ਦੁਬਾਰਾ ਜਿਹੜੀ ਉਹ ਥੱਲੇ ਆ ਜਾਵੇਗੀ। ਸੋ ਇਨਫਲੇਸ਼ਨ ਲੈਵਲ ਜਿਹੜਾ ਫੈਡ ਵਾਲੇ ਕਹਿ ਰਹੇ ਆ ਵੀ ਜਿਹੜਾ 2% ਦਾ ਹੈਗਾ ਆ ਟਾਰਗੇਟ, ਉਹ 2023 ਤੱਕ ਉਸ ਦੇ ਅਖੀਰ ਤੱਕ ਉੱਥੇ ਪਹੁੰਚਣ ਦੀ ਇਹਨਾਂ ਨੂੰ ਉਮੀਦ ਆ। ਇਹ ਆਪਾਂ ਜ਼ਰੂਰ ਦੱਸਦੇ ਜਾਈਏ, ਇਹ ਸਾਰੀਆਂ ਭਵਿੱਖਬਾਣੀਆਂ ਹੁੰਦੀਆਂ ਆ, ਇਸ ਦੇ ਵਿੱਚ ਕੋਈ ਵੀ ਪੁਸ਼ਟ ਚੀਜ਼ ਜਿਹੜੀ ਉਹ ਨਹੀਂ ਹੁੰਦੀ ਵੀ ਆ ਜੂਗੀ ਤਾਂ ਨੂੰ ਜਾਊਗੀ ਠਾਹ ਨੂੰ ਜਾਊਗੀ। ਇਹ ਉਸ ਟਾਈਮ ਦੇ ਉੱਤੇ ਚੱਲ ਰਹੀ ਸਿਚੁਏਸ਼ਨ ਆ ਉਸ ਦੇ ਆਧਾਰ ਦੇ ਨਾਲ ਆ। ਹਾਂ, ਹੁਣ ਜੇ ਤੁਸੀਂ ਦੇਖੋ ਵੀ ਜਿੱਦਾਂ ਡੈਲਟਾ ਵੇਰੀਐਂਟ ਵੱਧ ਰਿਹਾ, ਬਹੁਤ ਸਾਰੇ ਥਾਵਾਂ ਦੇ ਉੱਤੇ ਕੋਵਿਡ ਦੇ ਕੇਸ ਫੇਰ ਵੱਧ ਰਹੇ ਆ, ਜੇ ਕਈ ਥਾਵਾਂ ਦੇ ਉੱਤੇ ਫਿਰ ਕੰਮਕਾਜ ਠੱਪ ਹੋਣਗੇ ਤਾਂ ਇਸ ਚੀਜ਼ ਦਾ ਜਿਹੜਾ ਫਿਰ ਦੁਬਾਰੇ ਜਿਹੜਾ ਆਪਾਂ ਨੂੰ ਅਸਰ ਜਿਹੜਾ ਹੋਰ ਦੇਖਣਾ ਪਊਗਾ। ਸੋ ਜਿੱਦਾਂ ਹੀ ਜਿਹੜੇ ਸਟਿਮੂਲਸ ਪੈਕੇਜਿਸ ਆ ਉਹਨਾਂ ਦਾ ਅਸਰ ਘਟਣਾ ਸ਼ੁਰੂ ਹੋਵੇਗਾ, ਉਹ ਡਾਲਰ ਜਿਹੜੇ ਉਹ ਸਾਰੇ ਜਿਉਂ-ਜਿਉਂ ਵਰਤੇ ਜਾਂਦੇ ਜਾਣਗੇ, ਖਤਮ ਹੁੰਦੇ ਜਾਣਗੇ ਅਤੇ ਸਾਰਾ ਕੁਛ ਨਹੀਂ ਦੁਬਾਰਾ ਓਪਨ ਹੋਇਆ ਤਾਂ ਫਿਰ ਉਸ ਦਾ ਅਸਰ ਆਪਾਂ ਨੂੰ ਜਿਹੜਾ ਉਹ ਦੇਖਣਾ ਪਊਗਾ। ਸੋ ਰਾਈਟ ਨਾਓ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਇਸ ਹਿਸਾਬ ਦੇ ਨਾਲ ਬਣੀ ਹੋਈ ਆ ਵੀ ਵੇਟ ਐਂਡ ਵਾਚ ਜਿਹੜੀ ਆ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਕਰਨ ਦੇ ਵਿੱਚ ਜਿਹੜੀ ਆ ਉਹ ਬਿਹਤਰੀ ਦੇਖਣ ਨੂੰ ਰਹੇਗੀ। ਜੀ, ਸੋ ਬਿਲਕੁਲ ਇਕੱਲੇ ਮਈ ਮਹੀਨੇ ਦੇ ਵਿੱਚ 5% ਇਨਫਲੇਸ਼ਨ ਜਿਹੜੀ ਆ ਵਧੀ ਹੈਗੀ ਆ। ਇਹ ਜੇ ਕਹਿੰਦੇ 2008 ਦੇ ਮੁਕਾਬਲੇ ਦੇਖਿਆ ਜਾਵੇ ਤਾਂ ਇੰਨੇ ਸਾਲਾਂ ਬਾਅਦ ਜਿਹੜੀ ਆ ਇੰਨੇ % ਵਧੀ ਹੈਗੀ ਆ। ਪਰ ਜੇ ਲੋਕਾਂ ਦੇ ਸਰਵੇ ਦੇਖਦੇ ਜਾਈਏ, ਕਹਿੰਦੇ ਵੀ 26% ਜਿਹੜੇ ਅਮਰੀਕਨ ਆ ਉਹ ਫਿਕਰ ਕਰ ਰਹੇ ਆ ਵੀ ਇਨਫਲੇਸ਼ਨ ਬਹੁਤ ਵਧੀ ਆ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। 18% ਜਿਹੜੇ ਆ ਉਹ ਆਪਣੀ ਤਨਖਾਹ ਦਾ ਫਿਕਰ ਕਰਦੇ ਆ, 16% ਅਨਪਲਾਇਮੈਂਟ ਦਾ ਅਤੇ 14% ਹਾਊਸਿੰਗ ਕਾਸਟ ਦਾ, ਅਤੇ 10% ਲੇਬਰ ਸ਼ਾਰਟੇਜ, 9% ਗੈਸ ਪ੍ਰਾਈਸਿਸ ਅਤੇ 3% ਜਿਹੜੇ ਆ ਇੰਟਰਸਟ ਰੇਟ ਦੇ ਉੱਤੇ ਜਿਹੜਾ ਫਿਕਰ ਕਰ ਰਹੇ ਹੈਗੇ ਆ। ਅਗਲੀ ਖਬਰ ਜਿਹੜੀ ਆ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਇੱਕ ਰੈਪਰ ਜਿਹੜਾ ਆ ਜਿਸ ਦਾ ਨਾਂ ਲੰਡਰੇ ਸਿਲਵੈਸਟਰ ਆ, ਕਹਿੰਦੇ ਵੀ ਕੱਲ੍ਹ ਉਹ ਸੈਚਰਡੇ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਿਆ 9 ਵਜੇ ਦੇ ਕਰੀਬ,
ਤੇ ਜਦੋਂ ਹੀ ਉਹ ਬਾਹਰ ਨਿਕਲਿਆ ਤੇ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। 64 ਗੋਲੀਆਂ ਜਿਹੜੀਆਂ ਉਹਦੇ ਮਾਰੀਆਂ ਗਈਆਂ ਤੇ ਉਹਦੇ ਲਾਗੇ ਹੀ ਇੱਕ ਹੋਰ 60 ਸਾਲਾਂ ਦੀ ਬਜ਼ੁਰਗ ਬੀਬੀ ਤੇ ਇੱਕ 35 ਸਾਲਾਂ ਦੀ ਲੇਡੀ ਜਿਹੜੀ ਸੀ, ਉਹਨਾਂ ਦੇ ਵੀ ਜਿਹੜੀਆਂ ਗੋਲੀਆਂ ਲੱਗ ਗਈਆਂ। ਇਹ ਕਹਿੰਦੇ ਜਿਹੜਾ ਸਿਲਵੈਸਟਰ ਆ ਇਹ ਜੇਲ੍ਹ ਦੇ ਵਿੱਚ ਗਿਆ ਸੀ, ਕਿਉਂਕਿ ਇਹਦੇ ਉੱਤੇ ਪਹਿਲਾਂ ਹੀ ਚਾਰਜਸ ਲੱਗੇ ਸੀ ਇਲੀਗਲ ਗਨ ਰੱਖਣ ਦੇ, ਤੇ $5000 ਦੀ ਬੇਲ ਦੇ ਉੱਤੇ ਇਹ ਬਾਹਰ ਆ ਰਿਹਾ ਸੀ। ਤੇ ਜਦੋਂ ਹੀ ਬਾਹਰ ਆਇਆ ਤੇ ਉਹਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜੇ ਗਵਰਨਰ ਨਿਊਸਮ ਕੈਲੀਫੋਰਨੀਆ ਦੇ ਇੱਕ ਤਾਂ ਉਹਨਾਂ ਦੀ 14 ਸਤੰਬਰ ਨੂੰ ਰੀਕਾਲ ਦੀ ਜਿਹੜੀ ਇਲੈਕਸ਼ਨ ਆ, ਜਿਸ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੇ ਨਾਮ ਦੇ ਪਿੱਛੇ ਜਿਹੜਾ ਜਿਹੜਾ ਡੈਮੋਕਰੇਟ ਹੈਗਾ ਆ ਉਹ ਨਹੀਂ ਲਿਖਿਆ ਹੋਊਗਾ। ਇਹਨਾਂ ਨੇ ਆਪਣੇ ਹੀ ਜਿਹੜੀ ਸਕੱਤਰ ਸੈਕਟਰੀ ਆਫ ਸਟੇਟ ਜਿਹੜੇ ਚੁਣੇ ਸੀਗੇ ਉਹਨਾਂ ਨੇ ਹੀ ਇਹਨਾਂ ਦੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਭਾਈ ਤੁਹਾਡਾ ਟਾਈਮ ਨਿਕਲ ਗਿਆ। ਫਿਰ ਉਸ ਤੋਂ ਬਾਅਦ ਅਦਾਲਤ 'ਚ ਗਏ ਅਤੇ ਕੱਲ੍ਹ ਅਦਾਲਤ ਨੇ ਵੀ ਇਸ ਦੇ ਉੱਤੇ ਜਿਹੜੀ ਉਹ ਮੋਹਰ ਲਾਤੀ ਵੀ ਨਹੀਂ, ਇੱਦਾਂ ਜਿਹੜਾ ਉਹ ਨਹੀਂ ਹੋਊਗਾ। ਇਹਨਾਂ ਨੇ 2 ਸਾਲ ਪਹਿਲਾਂ ਹੀ ਇਹ ਜਿਹੜਾ ਕਾਨੂੰਨ ਜਿਹੜਾ ਹਰਜੋਤ ਸਿੰਘ ਜੀ ਖੁਦ ਪਾਸ ਕੀਤਾ ਸੀਗਾ ਅਤੇ ਆਪ ਹੀ ਉਸ ਕਾਨੂੰਨ ਦੇ ਪਚੜੇ ਦੇ ਵਿੱਚ ਜਿਹੜਾ ਉਹ ਫਸ ਗਏ ਆ। ਉਧਰ ਅੱਜ ਗਵਰਨਰ ਨਿਊਸਮ ਆ ਉਹਨਾਂ ਨੇ ਕੱਲ੍ਹ ਸ਼ਾਮੀ ਜਿਹੜਾ ਹੈ ਕਿ ਸੈਨੇਟ ਬਿੱਲ 129 ਆ ਉਸ ਨੂੰ ਸਾਈਨ ਕਰਕੇ ਜਿਹੜਾ ਉਹ ਕਾਨੂੰਨ ਦਾ ਰੂਪ ਦੇ ਦਿੱਤਾ। ਸੈਨੇਟ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਸਟੇਟ ਬਜਟ ਹੋਵੇਗਾ। ਸੋ ਕਹਿੰਦੇ ਵੀ ਗਵਰਨਰ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਸਭ ਤੋਂ ਵੱਡੀ ਲਾਰਜੈਸਟ ਰਿਕਵਰੀ ਪਲਾਨ ਇਸ ਬਜਟ ਦੇ ਤਹਿਤ ਜਿਹੜੀ ਉਸ ਦੇ ਵਿੱਚ ਪੇਸ਼ ਕੀਤੀ ਹੈਗੀ ਆ। $262 ਬਿਲੀਅਨ ਦਾ ਜਿਹੜਾ ਇਹ ਸਪੈਂਡਿੰਗ ਬਿੱਲ ਹੋਵੇਗਾ ਜਿਹੜਾ ਕੈਲੀਫੋਰਨੀਆ ਦੇ ਉੱਤੇ ਵਰਤਿਆ ਜਾਣਾ ਹੈਗਾ ਆ। ਸੋ ਕਹਿੰਦੇ ਵੀ ਇਸ ਦੇ ਵਿੱਚ ਸਰਪਲਸ ਵੀ ਜਿਹੜਾ ਉਹ ਸੀਗਾ ਅਤੇ ਜਿਹੜਾ ਸਰਪਲਸ ਦਾ ਡਾਲਰ ਜਿਹੜੇ ਆ ਉਹ $600 ਜਿਹੜੇ ਇੱਕ ਸਟਿਮੂਲਸ ਚੈੱਕ ਦੇ ਆਧਾਰ ਦੇ ਉੱਤੇ ਲੋਕਾਂ ਦੀ ਇਨਕਮ ਦੇ ਆਧਾਰ ਦੇ ਉੱਤੇ ਜਿਹੜੇ ਆ ਉਹ ਲੋਕਾਂ ਨੂੰ ਵੰਡੇ ਜਿਹੜੇ ਉਹ ਜਾਣੇ ਨੇ। ਸੋ ਇਹ ਬਜਟ ਆਲਰੇਡੀ ਜਿਹੜਾ ਹੁਣ ਇਹਨਾਂ ਨੇ ਪਾਸ ਕਰ ਦਿੱਤਾ ਆ। ਇਸੇ ਦੇ ਵਿੱਚ ਜਿਹੜੀ ਹੋਮਲੈਸਨੈਸ ਕ੍ਰਾਈਸਿਸ ਜਿਹੜੀ ਉਹ ਵੱਧ ਰਹੀ ਆ, ਕਲਾਈਮੇਟ ਚੇਂਜ ਅਤੇ ਨਾਲ ਹੀ $4 ਬਿਲੀਅਨ ਜਿਹੜੀਆਂ ਵਾਈਲਡ ਫਾਇਰਸ ਲੱਗਦੀਆਂ ਆ ਉਹਨਾਂ ਨੂੰ ਕੋਂਬੈਟ ਕਰਨ ਦੇ ਲਈ, ਉਹਨਾਂ ਨੂੰ ਜਿਹੜਾ ਉਹ ਠੀਕ ਰੱਖਣ ਦੇ ਲਈ ਜਾਂ ਉਸ ਦੇ ਨਾਲ ਲੜਨ ਦੇ ਲਈ ਉਹ ਵਰਤਿਆ ਜਾਵੇਗਾ। ਸੋ ਹੋਪਫੁਲੀ ਇਸ ਦੇ ਨਾਲ ਕੁਛ ਜਿਹੜਾ ਉਹ ਫਰਕ ਜਿਹੜਾ ਉਹ ਪਵੇ, ਕੁਛ ਅਸਰ ਜਿਹੜਾ ਹੋਵੇ। ਸੋ ਲੈਟਸ ਸੀ ਕੀ ਬਣਦਾ। ਪਰ ਹੁਣ ਇਸ ਦੇ ਲਈ ਇੱਕ ਆਪਣੀ ਇੱਕ ਵੱਖਰੀ ਚੁਣੌਤੀ ਗਵਰਨਰ ਨਿਊਸਮ ਦੇ ਲਈ ਹੈਗੀ ਆ। ਹੁਣ $600 ਦੇ ਸਟਿਮੂਲਸ ਬਿੱਲ ਜਾਂ ਚੈੱਕ ਜਿਹੜੇ ਆ ਆਉਣ ਦੇ ਨਾਲ ਲੋਕਾਂ ਨੂੰ ਜਿਹੜਾ ਇਸ ਦੇ ਰੀਕਾਲ ਦੇ ਉੱਤੇ ਕੋਈ ਅਸਰ ਪੈਂਦਾ ਆ ਨਹੀਂ ਪੈਂਦਾ ਆ ਉਹ ਵੀ ਜਿਹੜਾ ਹੁਣ ਦੇਖਣਾ ਰਹੇਗਾ। ਜੀ ਅਗਲੀ ਖਬਰ ਗੂਗਲ ਦੇ ਸੰਬੰਧ ਦੇ ਵਿੱਚ ਆ। ਫਰਾਂਸ ਨੇ $427 ਮਿਲੀਅਨ ਦਾ ਜਿਹੜਾ ਫਾਈਨ ਆ ਉਹ ਗੂਗਲ 'ਤੇ ਕੀਤਾ ਆ। ਕਹਿੰਦੇ ਭਈ ਇਹਨਾਂ ਨੇ ਗੁੱਡ ਫੇਥ ਦੇ ਵਿੱਚ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ। ਇਹ ਸਭ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦੀ ਜਿਹੜੀ ਮੁਲਕ ਆ ਫਰਾਂਸ, ਇਹੀ ਗੂਗਲ ਦੇ ਅਗੇਂਸਟ ਆਇਆ ਸੀ ਵੀ ਪੂਰੀ ਨਹੀਂ ਇੱਕ ਤਰ੍ਹਾਂ ਨਾਲ ਤਾਨਾਸ਼ਾਹੀ ਵਰਤੀ ਉਹ ਆ। ਜਿਹੜੀਆਂ ਛੋਟੇ ਛੋਟੇ ਨਿਊਜ਼ ਪੇਪਰ ਆ ਜਾਂ ਹੋਰ ਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੁਛ ਮਿਲਦਾ ਹੀ ਨਹੀਂ। ਸੋ ਪੂਰੀ ਇਹਨਾਂ ਨੇ ਮੋਨੋਪੋਲੀ ਜਿਹੜੀ ਆ ਉਹ ਬਣਾਈ ਹੋਈ ਹੈਗੀ ਆ। ਸੋ 2019 ਦੇ ਵਿੱਚ ਫਸਟ ਯੂਰਪੀਅਨ ਯੂਨੀਅਨ ਕੰਟਰੀ ਬਣਿਆ ਸੀ ਟਰਾਂਸਪੋਜ਼ ਏ ਨਿਊ ਡਿਜੀਟਲ ਕਾਪੀਰਾਈਟ ਡਾਇਰੈਕਟਿਵ ਇਨਟੂ ਲਾਅ। ਤੇ ਗੂਗਲ ਵਾਲੇ ਕਹਿੰਦੇ ਵੀ ਨਹੀਂ ਅਸੀਂ ਤਾਂ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਤੇ ਦੂਸਰੇ ਪਾਸੇ ਫਰਾਂਸ ਵਾਲਿਆਂ ਨੇ ਇਹ ਕਿਹਾ ਵੀ ਜੇ ਹਜੇ ਵੀ ਇਹ ਮੰਨ ਕੇ ਨਾ ਉਹ ਜਿਹੜੇ ਬਾਕੀ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਆ ਨਾਲ ਨਾ ਰਲ ਕੇ ਚੱਲੇ ਤੇ ਇਹਨਾਂ ਦਾ ਜਿਹੜਾ ਫਾਈਨ ਆ ਉਹ 900 ਮਿਲੀਅਨ ਪਾਉਂਡ ਤੱਕ ਜਿਹੜਾ ਆ ਪਹੁੰਚ ਸਕਦਾ ਹੈਗਾ। ਜੀ ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਲਵਾਂਗੇ ਜੀ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਉਹ ਹਾਜ਼ਰ ਹੋਵਾਂਗੇ ਅਤੇ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਆ ਉਹ ਇੱਦਾਂ ਹੀ ਚੱਲਦਾ ਰਹੇਗਾ ਜੀ।
KWRU Fresno 1300 AM, KLHC Bakersfield 1350 AM, KCVR Stockton Modesto 1570 AM. ਟਰੀਸ ਟਰੱਕਿੰਗ ਫ੍ਰੈਜ਼ਨੋ ਵਾਲੇ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਜ਼ ਹਾਇਰ ਕਰ ਰਹੇ ਹਨ। ਸੋਲੋ ਨੂੰ 55 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 66 ਸੈਂਟ ਪਰ ਮਾਈਲ ਮਿਲਣਗੇ। ਨਵੇਂ ਅਤੇ ਤਜਰਬੇਕਾਰ ਡਰਾਈਵਰਜ਼ ਹਾਇਰ ਕਰ ਰਹੇ ਹਨ। ਬਹੁਤੇ ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਵੈਸਟ, ਮਿਡ ਵੈਸਟ, ਸਾਊਥ ਈਸਟ ਤੇ ਈਸਟ ਕੋਸਟ ਦੇ ਪੱਕੇ ਲੋਡ ਹਨ। ਨਵੇਂ ਟਰੱਕ ਟ੍ਰੇਲਰ ਚਲਾਉਣ ਨੂੰ ਮਿਲਣਗੇ। ਕਾਲ 5598344000 559 834 4000। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved. Zender Mortgage, Zender Mortgage, Zender Mortgage, Zender Mortgage. ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197. All loans are subject to credit and underwriting approval. Zender Mortgage, Zender Mortgage. मैं क्या जी ग्रोसरी लैंड चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी। दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो, जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ जानकारी ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ। ਜੀ ਆਇਆਂ ਨੂੰ ਜੀ। ਅਤੇ ਅਗਲੀਆਂ ਜਿਹੜੀਆਂ ਗੱਲਾਂ ਉਸ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਜ਼ਰੂਰ ਸਾਂਝੀ ਕਰਦੇ ਜਾਈਏ। ਇੱਕ ਇਰਾਕ ਦੇ ਜਿਹੜੇ ਹਸਪਤਾਲ ਦੇ ਵਿੱਚ ਕਹਿੰਦੇ ਭਿਆਨਕ ਅੱਗ ਜਿਹੜੀ ਉਹ ਲੱਗੀ, ਜਿਸ ਕਰਕੇ 60 ਲੋਕ ਉੱਥੇ ਜਿਹੜੇ ਉਹ ਮਾਰੇ ਗਏ ਆ। ਸੋ ਇਰਾਕੀ ਜਿਹੜੀ ਸਿਟੀ ਆ, ਸਦਰਨ ਇਰਾਕੀ ਸਿਟੀ ਆ, ਉੱਥੇ ਇਹ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਨਸਰੀਆ ਕਰਕੇ ਜਿਹੜਾ ਸ਼ਹਿਰ ਸੀਗਾ, ਉੱਥੇ ਅਲ ਹੁਸੈਨ ਟੀਚਿੰਗ ਹਸਪਤਾਲ ਸੀ ਜਿੱਥੇ ਇਹ ਅੱਗ ਜਿਹੜੀ ਉਹ ਲੱਗੀ ਅਤੇ 60 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਉੱਥੋਂ ਆਈ ਹੈਗੀ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਮੁਸਤਾਫਾ ਅਲ ਕਦਹੀਮੀ, ਉਹਨਾਂ ਨੇ ਇਸ ਦੀ ਪੂਰਨ ਜਾਂਚ ਦੀ ਆਦੇਸ਼ ਦੇ ਦਿੱਤੇ ਹੈਗੇ ਆ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਾਂਗੇ, ਜਿੱਦਾਂ ਹਰ ਵੀਕ ਆਪਾਂ ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਨੂੰ ਲੈ ਕੇ। ਕੀ ਇੰਸ਼ੋਰੈਂਸ ਦੇ ਫਾਇਦੇ ਨੇ, ਕਿਉਂ ਇੰਸ਼ੋਰੈਂਸ ਜਿਹੜੀ ਉਹ ਹੋਣੀ ਚਾਹੀਦੀ ਆ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੰਸ਼ੋਰੈਂਸਿਸ ਹੁੰਦੀਆਂ ਆ, ਬੀਮੇ ਜਿਹੜੇ ਹੁੰਦੇ ਆ, ਜਿਸ ਦੇ ਨਾਲ ਲੋਕ ਇੱਕ ਹਿਸਾਬ ਦੇ ਨਾਲ ਥੋੜ੍ਹਾ ਚਿੰਤਾ ਮੁਕਤ ਹੋ ਕੇ ਜਿਹੜਾ ਉਹ ਰਹਿ ਸਕਦੇ ਆ। ਸੋ ਅੱਜ ਆਪਾਂ ਇੱਕ ਵਾਰੀ ਫਿਰ ਗੱਲਬਾਤ ਜਿਹੜੀ ਲਾਈਫ ਇੰਸ਼ੋਰੈਂਸ ਆ ਉਸ ਦੇ ਬਾਬਤ ਜਿਹੜੀ ਉਹ ਆਪਾਂ ਕਰਦੇ ਹਾਂ। ਸੋ ਲਾਈਫ ਇੰਸ਼ੋਰੈਂਸ ਕੀ ਹੁੰਦੀ ਆ, ਕਿਵੇਂ ਹੁੰਦੀ ਆ, ਉਸ ਦੇ ਬਾਰੇ ਤੁਸੀਂ ਪਹਿਲੋਂ ਵੀ ਜਿਹੜੀ ਉਹ ਜਾਣਕਾਰੀ ਦਿੱਤੀ ਹੋਈ ਆ। ਖਾਲਸਾ ਇੰਸ਼ੋਰੈਂਸ ਏਜੰਸੀ ਦੇ ਦੁਆਰਾ ਤੁਸੀਂ ਆ ਕੇ ਜਿਹੜੀ ਜਾਣਕਾਰੀ ਦਿੱਤੀ ਆ। ਸੋ ਉਸ ਦੇ ਵਿੱਚ ਇੱਕ ਅਹਿਮ ਚੀਜ਼ ਹੁੰਦੀ ਹੈ ਹਰਜੋਤ ਸਿੰਘ ਜੀ, ਬੈਨੀਫਿਸ਼ਰੀ, ਜਿਸ ਜਿਹੜਾ ਸੋ ਉਸ ਦੇ ਬਾਰੇ ਥੋੜ੍ਹੀ ਅੱਜ ਜਾਣਕਾਰੀ ਦੱਸੋ। ਬੈਨੀਫਿਸ਼ਰੀ ਕਿਹਨੂੰ ਰੱਖਣਾ ਚਾਹੀਦਾ ਆ, ਕੀ ਹੈ ਬੈਨੀਫਿਸ਼ਰੀ, ਇਸ ਦਾ ਕੀ ਮਕਸਦ ਆ? ਜੀ। ਸੋ ਬਿਲਕੁਲ, ਜਦੋਂ ਵੀ ਤੁਸੀਂ ਲਾਈਫ ਇੰਸ਼ੋਰੈਂਸ ਲੈਂਦੇ ਆ ਨਾ, ਉਹਦੇ ਵਿੱਚ ਐਪਲੀਕੇਸ਼ਨ 'ਚ ਇੱਕ ਕੁਐਸਚਨ ਹੁੰਦਾ ਵੀ ਤੁਹਾਡੇ ਬੈਨੀਫਿਸ਼ਰੀ ਕੌਣ ਆ। ਵੀ ਮੰਨ ਲਓ ਰੱਬ ਨਾ ਕਰੇ ਕੱਲ੍ਹ ਨੂੰ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲੈਂਦੇ ਤਾਂ ਆ, ਜੇ ਤੁਹਾਡੀ ਡੈਥ ਹੋ ਜਾਂਦੀ ਆ, ਉਹ ਤੋਂ ਬਾਅਦ ਜਿੰਨੇ ਦੀ ਲਾਈਫ ਇੰਸ਼ੋਰੈਂਸ ਕਰਾਈ ਆ ਉਹ ਪੈਸੇ ਕਿਹਨੂੰ ਮਿਲਣ। ਮੈਂ ਇਹ ਆਪਣੀ ਕਮਿਊਨਿਟੀ 'ਚ ਬਹੁਤ ਦੇਖਿਆ ਆ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਮੈਨੂੰ ਹੁਣ ਆਲਮੋਸਟ 30 ਸਾਲ ਹੋ ਗਏ ਇਸ ਬਿਜ਼ਨਸ ਦੇ ਵਿੱਚ ਕੰਮ ਕਰਦੇ ਨੂੰ। ਆਪਾਂ ਇੱਕ ਵਾਰੀ ਪਾਲਿਸੀ ਬਾਈ ਕਰ ਲੈਂਦੇ ਹਾਂ, ਮੁੜ ਕੇ ਫਿਰ ਆਪਾਂ ਦੇਖਦੇ ਨਹੀਂ ਹੈ ਕਿੰਨਾ ਕੁਛ ਜਿਹੜਾ ਉਹਦੇ 'ਚ ਚੇਂਜ ਹੋ ਜਾਂਦਾ ਹੈ। ਪਹਿਲਾਂ ਤਾਂ ਜੇ ਬੈਨੀਫਿਸ਼ਰੀ ਦੀ ਗੱਲ ਕਰਦੇ ਜਾਈਏ, ਬੈਨੀਫਿਸ਼ਰੀ ਦੇ ਵਿੱਚ ਤੁਹਾਡਾ ਕੋਈ ਵੀ ਹੋ ਸਕਦਾ, ਤੁਹਾਡਾ ਹਸਬੈਂਡ ਹੋ ਸਕਦਾ, ਵਾਈਫ ਹੋ ਸਕਦੀ ਆ, ਬੱਚੇ ਹੋ ਸਕਦੇ ਆ, ਪੇਰੈਂਟਸ ਹੋ ਸਕਦੇ ਆ, ਫਰੈਂਡ ਹੋ ਸਕਦੇ ਆ। ਬਹੁਤ ਸਾਰੇ ਜਿਹੜੇ ਗੋਰੇ ਆ ਉਹ ਬਿਜ਼ਨਸ ਜਾਂ ਟਰਸਟ ਵੀ ਬਣਾ ਦਿੰਦੇ ਆ, ਉਹਨੂੰ ਬੈਨੀਫਿਸ਼ਰੀ ਬਣਾ ਦਿੰਦੇ ਆ। ਚੈਰਿਟੀ ਜਿਹੜੇ ਉਹਨਾਂ ਦੇ ਚਰਚ ਹੈਗੇ ਉਹਨਾਂ ਨੂੰ, ਯੂਨੀਵਰਸਿਟੀ ਨੂੰ, ਇੱਦਾਂ ਦੇ ਵੀ ਜਿਹੜੇ ਬੈਨੀਫਿਸ਼ਰੀ ਉਹ ਲਿਖ ਲੈਂਦੇ ਵੀ ਜੇ ਮੇਰੀ ਡੈਥ ਹੋ ਗਈ ਬਾਅਦ 'ਚ ਕਿਹਨੂੰ ਪੈਸੇ ਜਿਹੜੇ ਮਿਲਣੇ ਚਾਹੀਦੇ ਹੈਗੇ ਆ। ਕਿਸੇ ਨੂੰ ਵੀ ਤੁਸੀਂ ਬਣਾ ਸਕਦੇ, ਕਿਤੇ ਵੀ ਦੁਨੀਆ 'ਚ ਉਹ ਬੰਦਾ ਰਹਿੰਦਾ ਹੋਵੇ, ਉਹਦਾ ਨਾਮ, ਡੇਟ ਆਫ ਬਰਥ ਜਿਹੜਾ ਚਾਹੀਦਾ। ਪਰ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਮੈਂ ਕੀ ਦੇਖਦਾ ਹਾਂ ਵੀ ਮੰਨ ਲਓ ਵੀ ਕਿਸੇ ਨੇ 20 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਲਾਈਫ ਇੰਸ਼ੋਰੈਂਸ ਲਈ ਸੀ, ਉਹ ਸਿੰਗਲ ਸੀ, ਫਿਰ ਉਸਨੇ ਆਪਣੇ ਪੇਰੈਂਟਸ ਨੂੰ ਬੈਨੀਫਿਸ਼ਰੀ ਲਿਖਿਆ ਸੀ, ਮੈਰਿਡ ਹੋ ਗਿਆ, ਚੇਂਜ ਨਹੀਂ ਕੀਤਾ, ਜਿਹੜੇ ਪੇਰੈਂਟਸ ਆ ਉਹਨਾਂ ਦੀ ਡੈਥ ਹੋ ਗਈ ਅਤੇ ਹੁਣ ਮੈਰਿਡ ਲਿਖਿਆ ਆ, ਗਾਹਾਂ ਵਾਈਫ ਦਾ ਡਿਵੋਰਸ ਹੋ ਗਿਆ, ਅਗਲਾ ਵਿਆਹ ਕਰਾ, ਸੋ ਬਹੁਤ ਕੰਪਲੀਕੇਟਡ ਹੋ ਜਾਂਦਾ। ਸੋ ਸਭ ਤੋਂ ਬੈਸਟ ਤਾਂ ਇਹ ਆ ਵੀ ਜਿਹਦੀ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕਦੇ ਵੀ ਤੁਸੀਂ ਜਿਹੜੀ ਲਾਈਫ ਇੰਸ਼ੋਰੈਂਸ ਬਾਈ ਕੀਤੀ ਆ ਨਾ, ਉਹ ਆਪਣੀ ਪਾਲਿਸੀ ਕੱਢ ਕੇ ਦੇਖੋ ਵੀ ਤੁਸੀਂ ਬੈਨੀਫਿਸ਼ਰੀ ਹੁਣ ਠੀਕ ਲਿਖਿਓ ਆ। ਅੱਜ ਦੀ ਡੇਟ ਦੇ ਵਿੱਚ ਕਈ ਵਾਰੀ ਕੀ ਹੁੰਦਾ, ਤੁਸੀਂ ਨਿਆਣਿਆਂ ਨੂੰ ਲਿਖਿਆ, ਨਿਆਣੇ ਵਿਆਹ ਕਰਾ ਲਏ, ਹੋਰ ਮੂਵ ਹੋ ਗਿਆ, ਕਿਸੇ ਦੇ ਨਾਲ ਅਣਬਣ ਹੋ ਗਈ, ਕੁਛ ਹੋ ਗਿਆ। ਸੋ ਤੁਸੀਂ ਚੈੱਕ ਕਰੋ ਵੀ ਬੈਨੀਫਿਸ਼ਰੀ ਕੌਣ ਆ, ਅਤੇ ਬੈਨੀਫਿਸ਼ਰੀ ਤੁਸੀਂ ਕਿਸੇ ਵੀ ਟਾਈਮ ਜਿਹੜਾ ਚੇਂਜ ਕਰ ਸਕਦੇ ਆ। ਆਪਣੀ ਜਿਹੜੀ ਲਾਈਫ ਇੰਸ਼ੋਰੈਂਸ ਕੰਪਨੀ ਹੈਗੀ ਆ, ਉਹਨਾਂ ਨੂੰ ਤੁਸੀਂ ਕਾਲ ਕਰੋ ਵੀ ਮੈਨੂੰ ਜਿਹੜਾ ਚੇਂਜ ਆਫ ਬੈਨੀਫਿਸ਼ਰੀ ਦਾ ਫਾਰਮ ਭੇਜੋ। ਉਹਦੇ 'ਤੇ ਤੁਸੀਂ ਜਿਹੜਾ ਆ ਆਪਣਾ ਜਿਹਨੂੰ ਵੀ ਬੈਨੀਫਿਸ਼ਰੀ ਲਿਖਣਾ ਹੈਗਾ, ਚੇਂਜ ਕਰਨਾ ਆ, ਜਿਸ ਤਰ੍ਹਾਂ ਮੈਂ ਦੱਸਿਆ ਨਾ ਵੀ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ ਬੰਦੇ ਦੀ ਦੇ ਵਿੱਚ, ਅਤੇ ਉਹ ਤੁਸੀਂ ਚੇਂਜ ਕਰ ਸਕਦੇ। ਮੇਕ ਸ਼ੋਰ ਕਰੋ ਵੀ ਅਪ ਟੂ ਡੇਟ ਉਹ ਰਹੇ, ਅਤੇ ਇਹਦਾ ਕੋਈ ਚਾਰਜ ਨਹੀਂ ਹੁੰਦਾ। ਜਦੋਂ ਵੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਨੂੰ ਕਾਲ ਕਰਦੇ ਵੀ ਭਾਈ ਮੈਂ ਆਪਣਾ ਬੈਨੀਫਿਸ਼ਰੀ ਚੇਂਜ ਕਰਨਾ ਚਾਹੁੰਦਾ ਅਤੇ ਮੈਨੂੰ ਫਾਰਮ ਭੇਜੋ, ਔਨਲਾਈਨ ਕਈ ਵਾਰੀ ਕਰ ਦਿੰਦੇ, ਔਨਲਾਈਨ ਵੀ ਤੁਸੀਂ ਕਰ ਸਕਦੇ ਆ। ਇਹ ਇੱਕ ਨਹੀਂ, ਸਾਰੀਆਂ ਲਾਈਫ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਹੈਗੀਆਂ
ਸੋ ਇਹ ਅਪ ਟੂ ਡੇਟ ਰੱਖੋ। ਕੀ ਹੁੰਦਾ ਆ ਵੀ ਜੇ ਤੁਸੀਂ ਨਹੀਂ ਰੱਖਿਆ, ਜਿਹੜੇ ਬੈਨੀਫੀਸ਼ਰੀ ਨੂੰ ਤੁਸੀਂ ਲਿਖਿਆ ਆ ਉਹਨਾਂ ਦੀ ਡੈਥ ਹੋ ਗਈ ਜਾਂ ਕੁਝ ਵੀ ਹੋ ਗਿਆ, ਤੇ ਮੁੜ ਕੇ ਕਈ ਵਾਰੀ ਇਹ ਫਿਰ ਸਟੇਟ ਦੇ ਕੋਲ ਚਲ ਜਾਂਦਾ, ਫਿਰ ਉਹ ਜਿਹੜੇ ਵਕੀਲ ਆ ਉਹ ਇਨਵੋਲਵ ਹੋਊਗੇ, ਜਿਹੜੀ ਉਹ ਪ੍ਰੋਸੈਸ ਆ ਤੁਹਾਨੂੰ ਜਿਹੜੀ ਪੈਸੇ ਦੇਣ ਦੀ ਆ ਇੰਸ਼ੋਰੈਂਸ ਕੰਪਨੀ ਵੱਲੋਂ, ਉਹ ਕਾਫੀ ਡਿਲੇ ਹੋ ਜਾਊਗੀ। ਇਹ ਜਿਹੜਾ ਆ ਬਹੁਤ ਬਹੁਤ ਹੀ ਜਿਹੜਾ ਇੰਪੋਰਟੈਂਟ ਮੁੱਦਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਮੈਨੂੰ ਪਤਾ ਵੀ ਬਹੁਤ ਸਾਰੇ ਲੋਕਾਂ ਨੇ ਲਾਈਫ ਇੰਸ਼ੋਰੈਂਸ ਲਈ ਆ, ਕਿਸੇ ਨੇ ਯੰਗ ਏਜ 'ਚ ਲਈ ਆ, ਕਿਸੇ ਨੇ ਲੇਟ ਲਈ ਆ। ਆਪਣੀ ਆਪਣੀ ਲਾਈਫ ਇੰਸ਼ੋਰੈਂਸ ਕੱਢ ਕੇ ਉਹਦੇ ਬੈਨੀਫੀਸ਼ਰੀ ਵਾਲਾ ਜਿਹੜੀ ਵੀ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੁੰਦੀ ਹੈ ਨਾ, ਉਹਦੀ ਬੈਕ ਸਾਈਡ ਦੇ ਉੱਤੇ ਪੂਰੀ ਐਪਲੀਕੇਸ਼ਨ, ਜਦੋਂ ਤੁਸੀਂ ਐਪਲੀਕੇਸ਼ਨ ਭਰਦੇ ਆ, ਚਾਹੇ ਤੁਸੀਂ ਹੱਥ ਨਾਲ ਭਰੀ ਆ, ਆਨਲਾਈਨ ਭਰੀ ਆ, ਜਿੱਦਾਂ ਮਰਜ਼ੀ ਭਰੀ ਆ, ਉਹ ਨਾਲ ਅਟੈਚ ਹੁੰਦੀ ਆ, ਤੇ ਉਹਦੇ ਤੇ ਤੁਹਾਡਾ ਬੈਨੀਫੀਸ਼ਰੀ ਦੇ ਨਾਮ, ਕੀ ਰਿਲੇਸ਼ਨ ਹੈਗਾ, ਉਹ ਸਾਰਾ ਕੁਝ ਹੁੰਦਾ ਆ। ਜੇ ਤੁਸੀਂ ਚੇਂਜ ਕਰਨਾ ਆ, ਆਪਣੀ ਲਾਈਫ ਇੰਸ਼ੋਰੈਂਸ ਨੂੰ ਕਾਲ ਕਰਕੇ ਉਹ ਚੇਂਜ ਜ਼ਰੂਰ ਕਰ ਲਓ, ਤਾਂ ਕਿ ਮੁੜ ਕੇ ਇਹ ਨਾ ਹੋਵੇ ਵੀ ਤੁਹਾਡੀ ਕਿਸੇ ਦੀ ਡੈਥ ਹੋ ਗਈ ਤੇ ਮੁੜ ਕੇ ਜਿਹੜੇ ਲੋਕਾਂ ਨੂੰ ਬੈਨੀਫੀਸ਼ਰੀ ਲਿਖਿਆ ਆ ਉਹਨਾਂ ਦਾ ਨਾਂ ਨਹੀਂ ਹੈਗਾ, ਮੁੜ ਕੇ ਪ੍ਰੋਵੇਟ ਦੇ ਵਿੱਚ ਚਲ ਜਾਏ, ਫਿਰ ਵਕੀਲ, ਜੱਜ, ਕਿੰਨਾ ਕੁਛ ਇਨਵੋਲਵ ਹੁੰਦਾ ਆ। ਇਹ ਬਹੁਤ ਜ਼ਰੂਰੀ ਹੈਗਾ। ਬੈਨੀਫੀਸ਼ਰੀ ਤੁਸੀਂ ਕਿਸੇ ਨੂੰ ਵੀ, ਕਿਸੇ ਵੀ ਕੰਟਰੀ ਦੇ ਵਿੱਚ ਬੰਦਾ ਰਹਿੰਦਾ ਆ, ਉਹਨੂੰ ਲਿਖ ਸਕਦੇ ਹੈਗੇ ਆ। ਜੀ। ਸੋ ਬਹੁਤ ਸਾਰੇ ਲੋਕ, ਹਰਜੋਤ ਸਿੰਘ ਜੀ, ਇੱਕ ਤੋਂ ਵੱਧ ਲੋਕ ਵੀ ਜਿਹੜੇ ਬੈਨੀਫੀਸ਼ਰੀ ਆ ਉਹਨਾਂ ਨੂੰ ਜਿਹੜੇ ਉਹ ਐਡ ਕਰ ਦਿੰਦੇ ਆ, ਉਸ ਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ, ਉਹਦੀ ਕੋਈ ਚੱਕਰ ਤਾਂ ਨਹੀਂ ਹੁੰਦਾ? ਨਹੀਂ, ਉਹਦਾ ਕੋਈ ਨਹੀਂ। ਹੁਣ ਮੰਨ ਲਓ ਕਿਸੇ ਦੀ ਹਸਬੈਂਡ ਵਾਈਫ ਆ, ਉਹਨਾਂ ਨੂੰ ਕਰਨਾ, ਬੱਚੇ 3 ਆ, ਉਹਨਾਂ ਨੂੰ ਕਿੰਨੇ % ਪ੍ਰੋਸੀਡ ਜਾਣੇ ਚਾਹੀਦੇ, ਉਹ ਵੀ ਤੁਸੀਂ ਡਿਸਕ੍ਰਾਈਬ ਕਰ ਸਕਦੇ ਆ ਵੀ 25% ਮੇਰੇ ਨਿਆਣਿਆਂ ਨੂੰ, 25% ਵਾਈਫ ਨੂੰ, ਜਾਂ ਹਸਬੈਂਡ ਨੂੰ, ਜਾਂ ਪੇਰੈਂਟਸ ਨੂੰ। ਤੁਸੀਂ ਹਰ ਕੁਛ ਜਿਹੜਾ ਆ ਇਹ ਚੇਂਜ ਕਰ ਸਕਦੇ ਆ। ਜੀ। ਸੋ ਬਿਲਕੁਲ, ਇੱਕ ਤਾਂ ਜਿਨ੍ਹਾਂ ਨੇ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਲਈ, ਉਹ ਜ਼ਰੂਰ ਜਿਹੜਾ ਜੀ ਪਤਾ ਕਰੋ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰਕੇ ਪਤਾ ਕਰੋ ਵੀ ਕੀ ਤੁਹਾਡਾ ਜਿਹੜਾ ਉਹ ਕੋਟ ਆ ਸਕਦਾ, ਅਤੇ ਜਿਹੜੀ ਤੁਹਾਨੂੰ ਬੈਸਟ ਸਲਾਹ ਹੈਗੀ ਆ, ਜੋ ਵੀ ਤੁਹਾਡਾ ਚੱਲ ਰਿਹਾ ਸਰਕਮਸਟਾਂਸ, ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਵਧੀਆ ਸਲਾਹ ਦੇਣਗੇ। ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 408 272 2500 408 272 2500 ਦੇ ਉੱਤੇ। ਅਤੇ ਬਾਕੀ ਹਰਜੋਤ ਸਿੰਘ ਜੀ, ਇਸੇ ਦੇ ਨਾਲ ਜੁੜਿਆ ਹੋਇਆ ਸਵਾਲ, ਜੇ ਉਹ ਬੰਦਾ ਮੰਨ ਲਓ ਸਿਰਫ ਨਾਮ ਲਿਖ ਦਿੰਦਾ, ਪ੍ਰੋਸੀਡ ਨਹੀਂ ਲਿਖ ਦਿੰਦਾ, ਫਿਰ ਉਹ ਮੰਨਿਆ ਜਾਊਗਾ ਵੀ ਸਾਰਿਆਂ ਦੇ ਵਿੱਚ ਇਕੁਅਲ ਡਿਵੀਜ਼ਨ ਆ? ਜੀ ਬਿਲਕੁਲ, ਫਿਰ ਇਕੁਅਲ ਡਿਵੀਜ਼ਨ ਹੋ ਗਈ ਜੀ। ਸੋ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਹੋਰ ਕੀ ਅਪਡੇਟਸ ਜਿਹੜੀਆਂ ਉਹ ਇਸ ਟਾਈਮ? ਜੀ, ਅਪਡੇਟਸ ਇਹ ਆ ਵੀ ਆਪਾਂ ਨੂੰ ਪਤਾ ਹੀ ਆ ਵੀ ਕੁਛ ਹਫ਼ਤੇ ਹੋ ਗਏ ਆਪਾਂ ਨੂੰ ਜਿਹੜਾ ਇਹ ਸ਼ੋਅ ਕਰਦੇ ਨੂੰ, ਤੇ ਮੈਨੂੰ ਕਾਲਸ ਵੀ ਬਹੁਤ ਜ਼ਿਆਦਾ ਆਉਂਦੀਆਂ, ਵੱਖ-ਵੱਖ ਕਾਲਸ ਆਉਂਦੀਆਂ। ਸੋ ਕਈ ਲੋਕਾਂ ਨੂੰ ਜਿਹੜਾ ਹੁਣ ਕੈਸ਼ ਵੈਲਿਊ ਵਾਲੀ, ਟਰਮ ਵਾਲੀ, ਉਹਦੇ ਤਾਂ ਮੈਂ ਤੁਹਾਨੂੰ ਫਾਇਦੇ ਨੁਕਸਾਨ ਜਿਹੜੇ ਦੱਸ ਦਿੱਤੇ ਹੈਗੇ ਆ ਵੀ ਕੀ ਹੁੰਦੇ ਹੈਗੇ ਆ। ਕਈ ਲੋਕਾਂ ਨੂੰ ਇਹ ਹੁੰਦਾ ਵੀ ਲਾਈਫ ਇੰਸ਼ੋਰੈਂਸ ਕੰਪਨੀ ਮਾੜੀ ਆ, ਕਿੱਦਾਂ ਦੀ ਆ, ਚੰਗੀ ਵੀ ਆ। ਪਹਿਲਾਂ ਤਾਂ ਇਹ ਦੱਸਦਾ ਵੀ ਜਿੰਨੀਆਂ ਵੀ ਲਾਈਫ ਇੰਸ਼ੋਰੈਂਸ ਕੰਪਨੀਆਂ ਨਾ, ਉਹ ਅੱਗੇ ਜਾ ਕੇ ਜਿਹੜੀਆਂ ਉਹਨਾਂ ਦੀ ਗਰੰਟੀ ਇੰਸ਼ੋਰਡ ਹੁੰਦੀਆਂ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਨਾਲ। ਜੇ ਲਾਈਫ ਇੰਸ਼ੋਰੈਂਸ ਕੰਪਨੀ ਬੈਂਕਰਪਟ ਵੀ ਹੋ ਜਾਏ ਤਾਂ ਵੀ ਉਹ ਜਿਹੜੀ ਆ, ਫਿਰ ਉਹ ਜਿਹੜੀ ਸਟੇਟ ਇੱਕ ਇੰਸ਼ੋਰੈਂਸ ਫੰਡ ਹੁੰਦਾ, ਉਹਦੇ ਅੰਡਰ ਉਹ ਕਵਰੇਜ ਹੁੰਦੀ ਆ। ਸੋ ਕਿਸੇ ਨੂੰ ਇਹ ਘਬਰਾਉਣ ਵਾਲੀ ਗੱਲ ਨਹੀਂ ਵੀ ਜੇ ਜੀ ਲਾਈਫ ਇੰਸ਼ੋਰੈਂਸ ਕੰਪਨੀ ਕੋਈ ਫੇਲ ਹੋ ਗਈ ਤਾਂ ਪਤਾ ਨਹੀਂ ਵੀ ਸਾਡਾ ਜਿਹੜਾ ਪੈਸੇ ਦਿੱਤੇ ਉਹ ਚੱਲ ਜਾਣੇ ਆ। ਸੋ ਇਹ ਇੰਡੀਆ ਨਹੀਂ ਹੈਗਾ, ਇਹ ਅਮਰੀਕਾ ਆ। ਤੇ ਦੂਸਰੇ ਨੰਬਰ ਤੇ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ, ਜਿਹੜੀਆਂ ਸਾਡੇ ਕੋਲ ਪ੍ਰੋਡਕਟ ਹੈਗੇ ਆ, ਸੇਮ ਡੇ 10 ਮਿੰਟਾਂ 'ਚ ਆਪਾਂ ਪਾਲਿਸੀ ਇਸ਼ੂ ਕਰ ਦਿੰਦੇ ਆ ਜੇ ਸਾਰਾ ਕੁਝ ਸਹੀ ਹੈਗਾ। ਉਹ ਸੀ ਗ੍ਰੀਨ ਕਾਰਡ ਤੇ ਸਿਟੀਜ਼ਨ ਵਾਲਿਆਂ ਦੇ ਲਈ। ਹੁਣ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਵੀ ਹੈਗਾ, ਸੋਸ਼ਲ ਸਿਕਿਉਰਿਟੀ ਨੰਬਰ ਆ, ਉਹਨਾਂ ਲਈ ਵੀ ਆਪਾਂ ਲਾਈਫ ਇੰਸ਼ੋਰੈਂਸ ਕਰ ਸਕਦੇ ਆ। ਉਹਨੂੰ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗੂਗਾ, ਮੇਬੀ ਕਪਲ ਆਫ ਡੇਜ਼, ਪਰ ਉਹਨਾਂ ਦੀ ਵੀ ਲਾਈਫ ਇੰਸ਼ੋਰੈਂਸ ਹੋ ਸਕਦੀ ਆ, ਬਿਨਾਂ ਮੈਡੀਕਲ ਤੋਂ ਵੀ ਹੋ ਸਕਦੀ ਆ। ਸੋ ਉਹ ਜਿਹੜੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਸੋ ਉਹ ਵੀ ਆਪਾਂ ਜਿਹੜੀਆਂ ਕੰਪਨੀਆਂ ਕੁਛ ਉਹ ਆਲਰੇਡੀ ਲੱਭ ਲਈਆਂ ਹੈਗੀਆਂ, ਜਿਹੜੀਆਂ ਕਾਫੀ ਗੁੱਡ ਕੰਪਨੀਆਂ ਹੈਗੀਆਂ। ਸੋ ਤੇ ਇੱਕ ਜਿਹੜੀ ਹੋਰ ਬੜੀ ਮੈਂ ਤੁਹਾਨੂੰ ਦੱਸਦਾ ਵੀ ਸਾਰੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਓਹਾਇਓ ਤੋਂ ਇੱਕ ਟਰੱਕਿੰਗ ਕੰਪਨੀ ਦਾ ਮੈਨੂੰ ਫੋਨ ਆਇਆ, ਕਹਿੰਦੇ ਭਾਜੀ ਆ ਸਾਡੇ 4 ਡਰਾਈਵਰ ਆ ਤੇ ਇਹਨਾਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਕਰਨੀ ਆ। ਤੇ ਮੈਂ ਕਿਹਾ ਵੀ ਇਹ ਕਦੇ ਨਹੀਂ ਕਾਲ ਕੀਤੀ ਉਹਨਾਂ ਨੇ ਜਿਨ੍ਹਾਂ ਦੀ ਕਰਨੀ ਆ। ਕਹਿੰਦੇ ਵੀ ਅਸੀਂ ਤਾਂ ਆਪਣੀ ਕੰਪਨੀ ਦੀ ਇਹ ਪਾਲਿਸੀ ਬਣਾ ਲਈ ਆ ਵੀ ਪਿਛਲੇ ਸਾਲਾਂ 'ਚ ਆਪਾਂ ਦੇਖਿਆ ਵੀ ਕਿੰਨੇ ਜ਼ਿਆਦਾ ਜਿਹੜੇ ਡਰਾਈਵਰਸ ਆ ਉਹ ਐਕਸੀਡੈਂਟ 'ਚ ਉਹਨਾਂ ਦੀ ਡੈਥ ਹੋਈ ਆ। ਮੁੜ ਕੇ ਕੀ ਹੁੰਦਾ ਵੀ ਕਹਿੰਦੇ ਵੀ ਜਦੋਂ ਅਸੀਂ ਪੁਸ਼ ਕਰਦੇ ਆ ਜਿਹੜੇ ਲੋਕਾਂ ਨੂੰ ਹਾਇਰ ਕਰਨਾ ਆ ਵੀ ਤੁਸੀਂ WG2 ਤੋਂ ਆਓ ਯਾਰ, ਵਰਕਰਸ ਕੌਮ ਹੋਊਗੀ, ਤੇ ਉਹ ਰੈਡੀ ਨਹੀਂ ਹੁੰਦੇ, ਕਹਿੰਦੇ ਨਹੀਂ ਜੀ ਅਸੀਂ 1099 ਤੇ ਕਰਨਾ। ਤੇ ਅਨਫੋਰਚੂਨੇਟਲੀ ਜੇ ਕਿਸੇ ਦੀ ਐਕਸੀਡੈਂਟ 'ਚ ਡੈਥ ਹੋ ਜਾਏ ਤਾਂ ਫਿਰ ਉਹ ਕੰਪਨੀ ਵਾਲਿਆਂ ਦੇ ਪਿੱਛੇ ਪੈਂਦੇ ਵੀ ਜੀ ਹੁਣ ਪੈਸੇ ਇਕੱਠੇ ਕਰੋ, ਗੋ ਫੰਡ ਮੀ ਕਰੋ, ਆਹ ਕਰੋ, ਉਹ ਕਰੋ। ਸੋ ਉਹ ਕਹਿੰਦੇ ਵੀ ਅਸੀਂ ਤਾਂ ਪੱਕੀ ਰਿਕੁਆਇਰਮੈਂਟ ਕਰਤੀ ਵੀ ਜੇ ਅਸੀਂ ਡਰਾਈਵਰ ਹਾਇਰ ਕਰਨਾ ਆ ਤੇ ਇਹਨਾਂ ਨੂੰ ਕਿਹਾ ਵੀ $1 ਮਿਲੀਅਨ ਦੀ ਤੁਹਾਡੀ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ, ਤੇ ਚਾਹੇ ਜਿਹੜੀ ਆ
ਜਿੰਨੇ ਮਰਜ਼ੀ ਟਰਮ ਦੀ ਹੋਵੇ। ਸੋ ਮੈਂ ਉੱਥੇ ਉਹਨਾਂ ਦੇ 3 ਡਰਾਈਵਰ ਸੀ ਜਿਨ੍ਹਾਂ ਦੀ ਲਾਈਫ ਇੰਸ਼ੋਰੈਂਸ ਕੀਤੀ, ਐਗਜ਼ਾਮਪਲ ਦੇਣੀ ਚਾਹੁੰਦਾ ਆ। ਜੀ। ਤੇ ਉਹਨਾਂ ਦੀ ਉਮਰ 25-26 ਸਾਲ ਸੀ। ਉਹਨਾਂ ਦੀ $1 ਮਿਲੀਅਨ ਦੀ 10 ਸਾਲਾਂ ਦੀ ਜਿਹੜੀ ਟਰਮ ਇੰਸ਼ੋਰੈਂਸ ਸੀ, $31 ਜਾਂ $32 ਪਰ ਮੰਥ ਹੋਈ ਆ। ਦੈਟਸ ਨਥਿੰਗ। ਦੈਟਸ ਨਥਿੰਗ। ਜੀ ਜੇ ਹੁਣ ਯੰਗ ਜਿਹੜੇ ਬੰਦੇ ਆ, ਸੋ ਗੱਲ ਕੀ ਆ ਵੀ ਯੰਗ ਆ, ਉਹਨਾਂ ਦੇ ਕੋਲ ਕੋਈ ਹੈਲਥ ਇਸ਼ੂ ਨਹੀਂ ਹੈਗਾ। ਹੁਣ ਇਹ ਨਾ ਸੋਚਿਓ ਵੀ ਜੇ ਮੈਂ 60 ਸਾਲ ਦਾ ਤਾਂ ਮੇਰੀ ਵੀ $31 ਦੀ ਹੋ ਜਾਣੀ ਆ। ਹਾਂ, ਇਹ ਨਹੀਂ। ਸੋ ਹਾਂਜੀ, ਬਹੁਤ ਸਾਰੇ ਮੈਨੂੰ ਕਾਲਸ ਆਉਂਦੀਆਂ ਆ। ਫਿਰ ਉਹ ਕਹਿੰਦੇ ਵੀ ਜੀ ਇਹ ਤਾਂ ਮਹਿੰਗੀ ਬਹੁਤ ਹੋ ਰਹੀ ਆ, ਕਿਉਂਕਿ ਜਦੋਂ ਹੁਣ ਤੁਸੀਂ ਡਾਇਬੈਟਿਕ ਹੋ ਗਏ, ਬਲੱਡ ਪ੍ਰੈਸ਼ਰ ਹੋ ਗਿਆ, ਕੋਈ ਇਨਸੂਲਿਨ ਲੈ ਰਿਹਾ, ਕਿਸੇ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ, ਸੋ ਨੈਚੁਰਲੀ ਫਿਰ ਮਹਿੰਗੀ ਹੋਣੀ। ਜਿੱਦਾਂ ਜਿੱਦਾਂ ਤੁਹਾਡੀ ਏਜ ਵਧੀ ਜਾਂਦੀ ਆ ਉਹ ਮਹਿੰਗੀ ਹੋਣੀ ਆ। ਪਰ ਇਹ ਟਰੱਕਿੰਗ ਦੀ ਐਗਜ਼ਾਮਪਲ ਮੈਂ ਤਾਂ ਦਿੱਤੀ ਆ ਵੀ ਬਹੁਤ ਵਧੀਆ ਆ। ਹੋਰ ਵੀ ਜਿਹੜੇ, ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਆਫਿਸ ਕਾਲ ਕਰੋ, ਕਿਤੇ ਵੀ ਜਿੱਥੇ ਜਿੱਥੇ ਵੀ ਰਿਸਕੀ ਜੌਬ ਆ, ਮੈਂ ਤੁਹਾਨੂੰ ਦੱਸਿਆ ਵੀ ਪੰਜਾਬੀ ਸਭ ਤੋਂ ਵੱਧ ਜਿਹੜੀਆਂ ਰਿਸਕੀ ਜੌਬਸ ਆ ਉੱਥੇ ਕੰਮ ਕਰਦੇ ਆ। ਚਾਹੇ ਉਹ ਟਰੱਕਿੰਗ ਨੂੰ ਲੈ ਕੇ ਲੈ ਲਓ, ਚਾਹੇ ਉਹ ਲਿਕਰ ਸਟੋਰ ਗੈਸ ਸਟੇਸ਼ਨ ਨੂੰ ਲੈ ਕੇ ਲੈ ਲਓ, ਬੜੀ ਜਿਹੜੀ ਆ ਰਿਸਕੀ ਜੌਬ ਆ। ਟੈਕਸੀ ਬਿਜ਼ਨਸ ਹੁੰਦਾ ਸੀ, ਹੁਣ ਚਲੋ ਊਬਰ ਲਿਫਟ ਲੈ ਲਓ, ਉਹ 'ਚ ਵੀ ਆਪਾਂ ਦੇਖਦੇ ਆ, ਹੈ ਨਾ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਹਰ ਇੱਕ ਫੈਮਿਲੀ ਮੈਂਬਰ ਦੀ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ, ਜਿੱਥੋਂ ਮਰਜ਼ੀ ਕਰਾਓ, ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ। ਤੇ 70% ਦੇ ਕਰੀਬ ਕਹਿੰਦੇ ਪਈ ਜੇ ਤੁਹਾਡੇ ਘਰ ਦਾ ਕੋਈ ਫੈਮਿਲੀ ਮੈਂਬਰ ਚਲੇ ਜਾਏ ਤੇ ਪੂਰੀਆਂ ਦੀਆਂ ਪੂਰੀਆਂ ਫੈਮਲੀਆਂ ਜਿਹੜੀਆਂ ਆ ਉਹ ਬੈਂਕਰਪਸੀ ਦੇ ਜਿਹੜੇ ਆ ਬਨੇਰੇ ਤੇ ਆ ਜਾਂਦੀਆਂ ਹੈਗੀਆਂ। ਕਿਉਂਕਿ ਹੁਣ ਅੱਜ ਕੱਲ੍ਹ ਕੀ ਆ ਵੀ ਘਰਾਂ ਦਾ ਜਿਹੜਾ ਲੋਨ ਅਮਾਊਂਟ ਬਹੁਤ ਆ। ਸੋ ਬਹੁਤ ਵਾਰ ਮੈਨੂੰ ਕਾਲਸ ਆਉਂਦੀਆਂ ਵੀ ਦੇਖੋ ਜੀ ਆ ਆਪਾਂ ਕੈਸ਼ ਵੈਲਿਊ ਦੀ ਇੰਸ਼ੋਰੈਂਸ ਲਈ ਆ, $400 ਦਿੰਨੇ ਆ, 2.5 ਲੱਖ ਦੀ ਆ। ਤੇ ਜਦੋਂ ਮੈਂ ਪੁੱਛਦਾ ਵੀ ਤੁਹਾਡਾ ਲੋਨ ਅਮਾਊਂਟ ਕਿੰਨਾ ਘਰ ਦਾ, ਕਹਿੰਦੇ ਜੀ 850,000। ਸੋ ਮੈਂ ਕਿਹਾ ਵੀ ਇਹ ਹੁਣ 2.5 ਲੱਖ 'ਚ ਕਿੱਦਾਂ ਕਵਰ ਹੋਊਗਾ। ਸੋ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਹਰ ਇੱਕ ਬੰਦੇ ਨੂੰ ਵੱਧ ਤੋਂ ਵੱਧ ਜਿਹੜਾ ਲਾਈਫ ਇੰਸ਼ੋਰੈਂਸ ਅਮਾਊਂਟ ਕਰਾਉਣੀ ਚਾਹੀਦੀ ਹੈਗੀ ਆ। ਹਾਂ ਠੀਕ ਆ, ਜੇ ਤੁਸੀਂ ਕੈਸ਼ ਵੈਲਿਊ ਵਾਲੀ ਵੀ ਕਰਾਉਣੀ, 2 ਪਾਲਿਸੀਆਂ ਲੈ ਲਓ, ਟਰਮ ਪਲੱਸ ਦੂਸਰੀ ਲੈ ਲਓ, ਹੈ ਨਾ। ਪਰ ਅਮਾਊਂਟ ਕਵਰੇਜ ਜ਼ਿਆਦਾ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਤੁਸੀਂ 1 ਲੱਖ ਦੀ ਕਰਾਈਓ ਆ ਤੇ ਲੋਨ ਤੁਹਾਡੇ ਤੇ $8 ਲੱਖ ਦਾ ਹੈ, ਤੇ ਮੁੜ ਕੇ ਫਿਰ ਜੇ ਕੋਈ ਅਨਫੋਰਚੂਨੇਟ ਇਦਾਂ ਦੀ ਇੰਸੀਡੈਂਟ ਹੋ ਜਾਂਦੀ ਆ ਤਾਂ ਫਿਰ ਉਹ ਕੁਝ ਵੀ ਨਹੀਂ ਉਹਦਾ ਫਾਇਦਾ ਹੁੰਦਾ। ਹੁੰਦਾ ਤਾਂ ਹੈ ਪਰ ਬਹੁਤ ਘੱਟ ਫਾਇਦਾ ਹੁੰਦਾ, ਫਿਰ ਬੰਦਾ ਕੀ ਕਰੂਗਾ, ਠੀਕ ਹੈ ਕਿ ਨਹੀਂ। ਸੋ ਜਦੋਂ ਬੰਦਾ ਸੋਚਦਾ ਆ, ਸੀਰੀਅਸ ਹੋਣ ਲੱਗਦਾ ਆ, ਹੁਣ ਮੈਂ ਇਹ ਦੇਖਦਾ ਹਾਂ ਜਿੰਨੀਆਂ ਮੈਨੂੰ ਕਾਲਸ ਆਉਂਦੀਆਂ, ਉਦੋਂ ਬਹੁਤ ਵਾਰ ਤੁਹਾਡੀ ਲਾਈਫ ਇੰਸ਼ੋਰੈਂਸ ਹੁੰਦੀ ਨਹੀਂ, ਕਿਉਂਕਿ ਏਜ ਤੁਹਾਡੀ ਉੱਪਰ ਹੋ ਗਈ, 50-55 ਤੋਂ ਉੱਤੇ ਚਲੇ ਗਏ ਆ, ਤੁਹਾਨੂੰ ਹੈਲਥ ਇਸ਼ੂ ਆ ਗਿਆ ਹੈਗਾ, ਤੇ ਇੰਸ਼ੋਰੈਂਸ ਕੰਪਨੀਆਂ ਡਿਕਲਾਈਨ ਕਰ ਦਿੰਦੀਆਂ। ਜੇ ਕਰਦੀਆਂ ਵੀ ਆ ਉਹ ਇੰਨੀ ਮਹਿੰਗੀ ਹੁੰਦੀ ਆ, ਫਿਰ ਤੁਹਾਤੋਂ ਅਫੋਰਡ ਨਹੀਂ ਹੁੰਦੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਲਏ, ਘੱਟੋ ਘੱਟ ਜਿਹੜੇ 18 ਤੋਂ 45 ਸਾਲ ਤਾਂ ਇਮੀਡੀਏਟਲੀ ਤੁਹਾਨੂੰ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਹੈ। ਬਾਕੀ ਬੱਚਿਆਂ ਦੀ ਤੁਸੀਂ ਲੈ ਸਕਦੇ, ਬੱਚਿਆਂ ਦੀ ਤਾਂ ਹੋਲ ਲਾਈਫ ਕੈਸ਼ ਲਾਈਫ ਵਧੀਆ ਹੋ ਜਾਂਦੀ ਆ। ਕਈਆਂ ਦੀਆਂ $25-30, $50,000 ਦੀ, $1,00,000 ਦੀ ਹੋ ਜਾਂਦੀ ਹੈ, ਤਾਂ ਸਾਰੀ ਉਮਰ ਸੇਮ ਹੀ ਰਹਿਣਾ ਆ। ਸੋ ਇਹ ਜਿਹੜੀ ਆ ਅਪਡੇਟ ਇਹ ਮੈਂ ਦੇਣੀ ਚਾਹੁੰਦਾ ਸੀ। ਨਹੀਂ ਬਿਲਕੁਲ ਜੀ, ਬਹੁਤ ਵਧੀਆ। ਸੋ ਕੰਪਨੀ ਵਾਲਿਆਂ ਨੇ ਵੀ ਵਧੀਆ ਜਿਹੜਾ ਆ ਉਹ ਆਪਣਾ ਉਪਰਾਲਾ ਕੀਤਾ ਹੈ, ਅਤੇ ਬਾਕੀ ਵੀ ਜਿਹੜੇ ਕੰਮ ਵੀ ਕਰਦੇ ਉਹਨਾਂ ਨੂੰ ਭਾਈ ਜ਼ਰੂਰ ਦੇਖਣਾ ਚਾਹੀਦਾ ਆ। ਸੋ ਇਹ ਜਦੋਂ ਯੰਗ ਆ ਉਹ ਬੈਸਟ ਟਾਈਮ ਹੈਗਾ ਆ ਤੁਹਾਡਾ ਜਿਹੜਾ ਆ ਆਪਣੀ ਲਾਈਫ ਇੰਸ਼ੋਰੈਂਸ ਜਿਹੜਾ ਉਹ ਲੈਣ ਦੇ ਲਈ। $1 ਇੱਕ ਦਿਨ ਦਾ ਇਜ਼ ਨਥਿੰਗ। ਜੇ ਤੁਸੀਂ ਦੇਖੋ $1-2 ਵੀ ਆ, ਪੀਜ਼ਾ ਲੈਣ ਜਾਓ ਤਾਂ ਜਿਹੜਾ ਫੈਮਿਲੀ ਸਾਈਜ਼ ਪੀਜ਼ਾ ਆ $40-50 ਤੱਕ ਦਾ, ਜਿਹੜਾ ਅੱਜ ਕੱਲ੍ਹ $40 ਤੱਕ ਦਾ ਜਿਹੜਾ ਉਹ ਆਉਂਦਾ ਆ, ਅਤੇ ਉਹ ਖਾ ਕੇ ਅਤੇ ਬਸ ਖਤਮ ਆ। ਚਲੋ ਠੀਕ ਆ, ਭੁੱਖ ਮਰਦੀ, ਚੰਗੀ ਗੱਲ ਆ, ਸਵਾਦ ਨੂੰ ਆਪਾਂ ਖਾਂਦੇ ਹਾਂ, ਪਰ ਇਹਦੇ ਨਾਲ ਤੁਸੀਂ ਇਹ ਦੇਖੋ ਵੀ ਪਿੱਛੋਂ ਜਿਹੜੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਸਾਰੀਆਂ ਉਹ ਜਿਹੜੀਆਂ ਨਹੀਂ ਹੁੰਦੀਆਂ ਉਹ ਨਾ ਆਉਣ। ਇਸੇ ਦੇ ਲਈ ਇਹ ਜਿਹੜੀ ਆਪਾਂ ਲਾਈਫ ਇੰਸ਼ੋਰੈਂਸ ਜਿਹੜੀ ਉਹ ਕਰਾਉਂਦੇ ਆ। ਇੱਕ ਤੋਂ ਵੱਧ ਪੋਲਿਸੀਜ਼ ਲੈ ਲਓ, ਜੇ ਇੱਕ ਕਰਾ ਲਈ ਆ ਦੈਟਸ ਫਾਈਨ, ਜੇ ਤੁਹਾਨੂੰ ਲੱਗਦਾ ਵੀ ਹੋਰ ਚਾਹੀਦੀ ਆ ਉਹ ਨਵੀਂ ਕਰਾ ਲਓ। ਅਤੇ ਇੱਕ ਇਹ ਵੀ ਹਰਜੋਤ ਸਿੰਘ ਜੀ, ਕਈਆਂ ਦਾ ਸਵਾਲ ਹੁੰਦਾ ਵੀ ਜਿਹੜੀ ਚੱਲ ਰਹੀ ਹੈ ਕਿ ਉਸੇ ਦਾ ਹੀ ਅਮਾਊਂਟ ਹੋਰ ਵਧਾਇਆ ਜਾ ਸਕਦਾ ਹੁੰਦਾ ਹੈ? ਨਹੀਂ, ਉਹ ਤੁਸੀਂ ਨਵੀਂ ਪਾਲਿਸੀ ਲੈ ਸਕਦੇ। ਮੋਸਟਲੀ ਮੇਰਾ ਸੁਜੈਸ਼ਨ ਇਹ ਹੁੰਦਾ ਆ ਵੀ ਤੁਸੀਂ ਜਿਹੜੀ ਚੱਲ ਰਹੀ ਤੁਹਾਡੀ ਪਾਲਿਸੀ ਉਹਨੂੰ ਕੈਂਸਲ ਨਾ ਕਰਾਓ, ਅਨਲੈਸ ਕਿ ਤੁਹਾਡਾ ਬਹੁਤ ਜ਼ਿਆਦਾ ਪ੍ਰੀਮੀਅਮ ਆ, ਤੁਹਾਨੂੰ ਕੋਈ ਏਜੰਟ ਝੂਠ ਬੋਲ ਕੇ ਕਹਿ ਗਿਆ ਵੀ ਨਹੀਂ ਜੀ ਤੁਹਾਡੀ ਤਾਂ ਰੇਟ ਆਫ ਰਿਟਰਨ 10-15% ਆਣੀ ਆ। ਹੁੰਦਾ ਕੀ ਆ ਕਾਰਨ ਵੀ ਮੈਂ ਕਈ ਕਸਟਮਰ ਮੈਨੂੰ ਕਾਲ ਕਰਦੇ 5 ਸਾਲ ਬਾਅਦ ਵੀ ਉਹ ਤਾਂ ਭਾਜੀ ਮੈਂ ਤਾਂ ਕੈਸ਼ ਵੈਲਿਊ ਲੈਣੀ ਆ, ਅਤੇ ਹੁਣ ਮੈਂ ਦੇਖਦਾ ਹਜੇ ਤੱਕ ਲਈ ਨਹੀਂ, ਜਾਂ ਜਿਨ੍ਹਾਂ ਨੇ ਉਹ ਤਾਂ ਲਈ ਸੀ ਹੁਣ ਉਹ ਕਹਿੰਦੇ ਭਾਜੀ ਅਸੀਂ ਤਾਂ ਕੈਂਸਲ ਕਰਾਤੀ 4 ਸਾਲ, ਉਹ ਪ੍ਰੀਮੀਅਮ ਬਹੁਤ ਜਾਂਦਾ ਸੀ $400, ਅਤੇ ਜਦੋਂ ਅਸੀਂ ਸਾਲ 2 ਸਾਲ 3 ਸਾਲਾਂ ਬਾਅਦ ਦੇਖਿਆ ਉਹ ਤਾਂ ਪੈਸਾ ਹੀ ਨਹੀਂ ਕੋਈ ਇਕੱਠਾ ਹੁੰਦਾ ਸੀ। ਸੋ ਇਸ ਕਰਕੇ ਤੁਸੀਂ ਮੋਰ ਦੈਨ 1 ਲਾਈਫ ਇੰਸ਼ੋਰੈਂਸ ਵੀ ਲੈ ਸਕਦੇ ਹੈਗੇ ਆ। ਮੇਰਾ ਇਹੀ ਹੁੰਦਾ ਹੈ ਵੀ ਜਿਹੜੀ ਪੁਰਾਣੀ ਤੁਹਾਡੀ ਹੁਣ ਚੱਲ ਰਹੀ ਉਹਨੂੰ ਨਾ ਘਟਾਓ, ਕਿਉਂਕਿ ਤੁਸੀਂ ਅਰਲੀ ਏਜ 'ਤੇ ਕਰਾਈ ਆ, ਹੋ ਸਕਦਾ ਉਹਦੇ ਰੇਟ ਜਿਹੜੇ ਘੱਟ ਹੋਣ, ਪਰ ਤੁਸੀਂ ਚੈੱਕ ਕਰ ਸਕਦੇ ਆ। ਕੈਂਸਲ ਕਰਨ ਤੋਂ ਪਹਿਲਾਂ ਮੇਕ ਸ਼ੋਰ ਕਰੋ ਵੀ ਤੁਹਾਡੀ ਨਵੀਂ ਪਾਲਿਸੀ ਇਨ ਫੋਰਸ ਆ, ਕੈਂਸਲ ਨਾ ਕਰਾਓ। ਕਈ ਵਾਰ ਜਿਹੜੇ ਏਜੰਟ ਆ ਉਹ ਕਮਿਸ਼ਨ ਬਣਾਉਣ ਦੇ ਲਈ ਨਹੀਂ ਜੀ ਅਸੀਂ ਇਹਨੂੰ ਟਰਾਂਸਫਰ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਇਹ ਜ਼ਰੂਰ ਉਹਨੂੰ ਤੁਸੀਂ ਸਰਚ ਜ਼ਰੂਰ ਕਰੋ। ਅੱਜ ਕੱਲ੍ਹ ਤਾਂ ਸੌਖਾ ਹੀ ਬਹੁਤ ਹੈ, ਗੂਗਲ ਦੇ ਉੱਤੇ ਤੁਸੀਂ ਐਵਰੀਥਿੰਗ ਯੂ ਕੈਨ ਸਰਚ ਇਟ, ਵੀ ਕਿਹੜਾ ਜਿਹੜਾ ਪ੍ਰੋਡਕਟ ਫਾਇਦੇ 'ਚ ਆ, ਕਿਹੜਾ ਨਹੀਂ ਫਾਇਦੇ 'ਚ ਆ।
ਇੱਕ ਗੱਲ ਜ਼ਰੂਰ ਦੱਸਦਾ ਵੀ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਇਹ ਭੁਲੇਖਾ ਪਾਇਆ ਜਾਂਦਾ ਵੀ ਲਾਈਫ ਇੰਸ਼ੋਰੈਂਸ ਇੱਕ ਇਨਵੈਸਟਮੈਂਟ ਆ। ਇਹ ਇਨਵੈਸਟਮੈਂਟ ਨਹੀਂ ਹੈਗੀ। ਇਨਵੈਸਟਮੈਂਟ ਲਈ ਬਹੁਤ ਕੁਝ ਹੈਗਾ ਆ, ਤੁਸੀਂ ਪ੍ਰਾਪਰਟੀ ਖਰੀਦ ਕਰ ਸਕਦੇ ਆ, ਸਟਾਕ ਮਾਰਕੀਟ ਜਾ ਸਕਦੇ ਆ, ਬਹੁਤ ਕੁਝ ਕਰ ਸਕਦੇ ਆ, ਪਰ ਲਾਈਫ ਇੰਸ਼ੋਰੈਂਸ ਹੀ ਆ। ਜੇ ਕੱਲ ਨੂੰ ਕੁਛ ਵੀ ਡੈਥ ਹੋ ਗਈ ਤਾਂ ਪਿੱਛੇ ਵਾਲਿਆਂ ਨੂੰ ਪੈਸੇ ਮਿਲ ਜਾਊਗੇ। ਐਜ਼ ਏ ਇਨਵੈਸਟਮੈਂਟ ਯੂ ਕੈਨ ਡੂ ਲੋਟ ਆਫ ਥਿੰਗਸ, ਕਿਉਂਕਿ ਤੁਸੀਂ ਇੰਟਰਸਟ ਰੇਟ ਦੇਖ ਲਓ ਅੱਜ ਕੱਲ੍ਹ ਕੀ ਆ। ਕਈ ਇੰਨੇ ਭੁਲੇਖੇ 'ਚ ਆਉਂਦੇ ਆ, ਨਹੀਂ ਜੀ ਸਾਨੂੰ ਤਾਂ 6% ਮਿਲ ਰਿਹਾ, ਤੇ ਮੈਂ ਕਿਹਾ ਬੈਂਕ 'ਚ ਕਿੰਨੇ ਪੈਸੇ ਆ, ਕਹਿੰਦਾ ਜੀ $50,000 ਹੋਣਾ, ਤੇ ਮੈਂ ਕਿਹਾ ਬੈਂਕ ਸਟੇਟਮੈਂਟ ਚੈੱਕ ਕਰਿਓ ਜਰਾ ਕਿੰਨਾ ਇੰਟਰਸਟ ਮਿਲਿਆ ਸੀ ਪਿਛਲੇ ਮਹੀਨੇ। ਤੇ ਫਿਰ ਉਹਨਾਂ ਦੇ ਪਤਾ ਲੱਗਦਾ ਨਹੀਂ ਯਾਰ ਇਹ ਤਾਂ ਸਾਨੂੰ ਗਲਤ ਇਨਫੋਰਮੇਸ਼ਨ ਦੇਗਾ। ਪ੍ਰੋਬਲਮ ਕੀ ਹੁੰਦਾ ਹੈ ਵੀ ਤੁਸੀਂ ਇੱਕ ਵਾਰੀ ਬਾਈ ਕਰ ਲੈਂਦੇ, ਫਿਰ ਉਹਨੂੰ ਚੈੱਕ ਨਹੀਂ ਕਰਦੇ ਸਾਲ ਦੀ ਸਾਲ ਜਿਹੜੀ ਸਟੇਟਮੈਂਟ ਆਉਂਦੀ ਹੈ ਵੀ ਤੁਹਾਡਾ ਕੀ ਬਣ ਰਿਹਾ ਹੈਗਾ। ਜੀ ਬਿਲਕੁਲ ਸਰੋਤਿਓ, ਜੇ ਤੁਸੀਂ ਵੀ ਲਾਈਫ ਇੰਸ਼ੋਰੈਂਸ ਬਾਰੇ ਹੋਰ ਕੋਈ ਜਾਣਕਾਰੀ ਜਾਂ ਲਾਈਫ ਇੰਸ਼ੋਰੈਂਸ ਦਾ ਕੋਟ ਲੈਣਾ ਚਾਹੁੰਦੇ ਆ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ। ਇਹਨਾਂ ਦਾ ਫੋਨ ਨੰਬਰ ਆ 408-272-2500 4082722500। ਪੂਰੇ ਅਮਰੀਕਾ ਦੇ ਵਿੱਚ ਇਹ ਲਾਈਫ ਇੰਸ਼ੋਰੈਂਸ ਜਿਹੜੀ ਉਹ ਕਰਦੇ ਨੇ 408-272-2500 ਦੇ ਉੱਤੇ ਜਿਹੜਾ ਉਹ। ਤੇ ਅਸੀਂ ਲਾਇਸੈਂਸ ਵੀ ਦੱਸਦੇ ਜਾਈਏ, 1992 ਤੋਂ ਸਾਡਾ ਆਫਿਸ ਸੈਨੋਜ਼ੇ 'ਚ ਆ, ਤੇ ਸਾਡਾ ਲਾਇਸੈਂਸ 0F89805 ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਰਜੋਤ ਸਿੰਘ ਜੀ, ਅੱਜ ਦਾ ਪ੍ਰੋਗਰਾਮ ਵੀ ਹੁਣ ਜਿਹੜਾ ਇੱਥੇ ਹੀ ਸਮਾਪਤ ਹੈ ਜੀ। ਤੇ ਇਸ ਤੋਂ ਅੱਗੇ ਆ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, ਤੇ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ, 4 ਤੋਂ 5:30 ਵਜੇ ਤੱਕ ਸਿਹਤ ਸੰਭਾਲ ਹੋਮ ਰੈਮਡੀਜ਼ ਦਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ, ਤੇ ਫਿਰ 5:40 ਦੇ ਉੱਤੇ ਸ਼ਾਮ ਦਾ ਅਪਡੇਟ ਅਮਰੀਕਾ ਦਾ ਬੁਲੇਟਿਨ ਪੇਸ਼ ਕੀਤਾ ਜਾਊਗਾ, ਤੇ ਫਿਰ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ। ਸੋ ਇੱਦਾਂ ਹੀ ਜਿਹੜੇ ਆ ਉਹ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।